अस्सलाम वालेकुम नाज़रीन, प्रोग्राम गुड़ी गल लतीफ़ चौधरी दे नाल मैं तुहाडा मेज़बान एहसन कामरे। नाज़रीन, पाकिस्तान का सियासी दर्जा हरारत पिछले कुछ अरसे तो बहुत गर्म चल रहा और हर गुजरते दिन के नाल इहदे च नवी नवी चीज़ां जिहड़ियां सामने आंदियां। अज नैशनल डायलॉग कमेटी जिहड़ी उन्हें इस्लामाबाद दे विच एक प्रैस कॉन्फ्रेंस की और उहदे च उन्होंने कहा है कि मुल्क च कौमी हुकूमत होनी चाहिए और जो नैशनल डायलॉग कमेटी वो सियासी दर्जा हरारत घट करने वास्ते अपना किरदार अदा कर रही है और मफाहमत को फरोग देना चाहिए और सदर पाकिस्तान जिहड़े ने उन्होंने भी लोगों को जोड़न में अपना किरदार अदा करना चाहिए। अज के प्रोग्राम च इहदे डिस्कस करांगे कि यह मुतालबात जिहड़े ने वो किन्ने जायज़ ने, ठीक ने या नहीं, और किस तरह इन्हों के अमल दरामद होएगा। ਇਹਦੇ ਨਾਲ ਜਿਹੜੀ ਬਾਨੀ ਪੀਟੀਆਈ ਦੇ ਨਾਲ ਡੀਲ ਦੀਆਂ ਗੱਲਾਂ ਚੱਲ ਰਹੀਆਂ ਨੇ ਉਹਦੇ ਤੇ ਵਜ਼ੀਰ ਆਜ਼ਮ ਦੇ ਸਿਆਸੀ ਮੁਸ਼ੀਰ ਰਾਣਾ ਸਨਾਉल्ला ਦਾ ਜਿਹੜਾ ਬਿਆਨ ਸੀ ਉਹਦੇ ਤੇ ਉਹਨਾਂ ਨੇ ਹੁਣ ਇੱਕ ਵਜ਼ਾਹਤ ਜਿਹੜੀ ਹੈ ਉਹ ਪੇਸ਼ ਕੀਤੀ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਗੱਲ ਸੀ ਉਹ ਤੇ 24 ਨਵੰਬਰ ਦਾ ਜਿਹੜਾ ਇhtਜਾਜ ਸੀ ਉਹਦੇ ਤਨਾਜ਼ਰ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀ ਤੇ ਇਹਦੇ ਉੱਤੇ ਵੀ ਡਿਸਕਸ ਕਰਾਂਗੇ ਕਿ ਇਹ ਡੀਲ ਦੇ ਜਿਹੜੇ ਮਾਮਲਾਤ ਨੇ, ਜਿਹੜਾ ਬਿਆਨੀਆ ਦੀ ਨੈਰੇਟਿਵ ਦੀ ਜੰਗ ਹੈ ਜਿਹੜੀ ਖਾਸ ਤੌਰ ਤੇ ਮੀਡੀਆ ਔਰ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਤੇ ਇਹ ਜਿਹੜੇ ਮਾਮਲਾਤ ਨੇ ਕਿਸ ਤਰੀਕੇ ਨਾਲ ਇਹ ਠੀਕ ਹੋਣਗੇ, ਪੋਲਰਾਈਜੇਸ਼ਨ ਜਿਹੜੀ ਉਹ ਕਿਸ ਤਰ੍ਹਾਂ ਘੱਟ ਹੋਏਗੀ। ਇਹਦੇ ਨਾਲ ਜਿਹੜਾ गज़ा अमन बोर्ड उसका पहला इजलास होया, वज़ीर आज़म पाकिस्तान ने उसमें शिरकत की थी। अज के प्रोग्राम ये भी डिस्कस करांगे तो चलने लतीफ़ चौधरी साहब वाल। जी चौधरी साहब अस्सलाम वालेकुम। वालेकुम सलाम जी, की हाल है जी? बिल्कुल ठीक है, फर्स्ट क्लास। तो दर्जा हरारत गर्म ही कर रहे हो तो थोड़ा इन्हू ठंडा नहीं करना या नॉर्मल नहीं करना? ਅਸੀਂ ਤੇ ਚਾਹਨੇ ਕਿ ਨਾਰਮਲ ਹੋਣ ਚੀਜ਼ਾਂ ਤੇ ਸਿਆਸੀ ਇਸਤਕਾਮ ਦੀ ਤਰਫ ਮੁਲਕ ਜਾਵੇ ਤੇ ਲੇਕਿਨ ਹਰ ਰੋਜ਼ ਕੁਛ ਨਾ ਕੁਛ ਕੋਈ ਨਵੀਂ ਚੀਜ਼ ਐਸੀ ਆ ਜਾਂਦੀ ਹੈ ਕਿ ਜਿਹਦੇ ਤੇ ਲੋਕ ਇੱਕਦਮ ਫਿਰ ਸੋਚਣ ਲੱਗ ਪੈਂਦੇ ਨੇ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ। ਹੁਣ ਵੀ ਜਿਵੇਂ ਕੌਮੀ ਹੁਕੂਮਤ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਜੋ ਸਭ ਤੇ ਬੜੇ ਅਰਸੇ ਤੋਂ ਹੀ ਇਹ ਗੱਲਾਂ ਚੱਲ ਰਹੀਆਂ ਨੇ, ਮਤਲਬ ਪਹਿਲੇ ਵੀ ਇਹਨਾਂ ਦਾ ਜਿਹੜਾ ਕਾਫੀ ਦੇਰ ਤੋਂ ਮੁਤਾਲਬਾ ਇਹ ਚੱਲ ਰਿਹਾ ਜੀ ਕੌਮੀ ਹੁਕੂਮਤ। ਔਰ ਮੈਨੂੰ ਯਾਦ ਪੈਂਦਾ ਹੈ ਕਿ ਸਿਰਫ ਇੱਕ ਅੱਧੇ ਸਾਲ ਤੋਂ ਨਹੀਂ ਕਈ ਸਾਲਾਂ ਤੋਂ ਹੀ ਇਹ ਕੌਮੀ ਹੁਕੂਮਤ ਦਾ ਬਿਆਨੀਆ ਚੱਲ ਰਿਹਾ। ਉਹਨਾਂ ਨੇ ਕਿਹਾ ਦੁਨੀਆ ਦੇ ਹੋਰ ਮੁਲਕਾਂ 'ਚ ਵੀ ਐਸਾ ਮੇਰਾ ਖਿਆਲ ਹੈ ਜਦੋਂ ਦਾ ਪਾਕਿਸਤਾਨ ਬਣਿਆ ਉਦੋਂ ਦੇ ਕੌਮੀ ਹੁਕੂਮਤ ਦਾ ਬਿਆਨੀਆ ਤੇ ਉਦੋਂ ਤੋਂ ਹੀ ਚੱਲੀ ਜਾ ਰਿਹਾ ਮੁਸਲਸਲ। ਗੱਲ ਪਤਾ ਸੀ ਕਿ ਅਸੀਂ ਹੁਣ ਅੱਜ ਜਿਹੜੀ ਸਾਡਾ ਮੌਜੂ ਹੈਗਾ ਉਹਦੇ ਤੇ ਹੈਗਾ ਨੈਸ਼ਨਲ ਡਾਇਲੌਗ ਕਮੇਟੀ ਜਿਹੜੀ ਬਣੀ ਹੈ ਤੇ ਇਹ ਵੀ ਇੱਕ ਨਾ ਸੋ ਕਾਲਡ ਨੈਸ਼ਨਲ ਡਾਇਲੌਗ ਕਮੇਟੀ ਹੈ। ਔਰ ਮਜ਼ੇਦਾਰੀ ਦੀ ਇਹਦੇ 'ਚ ਗੱਲ ਜਿਹੜੀ ਮੈਨੂੰ ਲੱਗਦੀ ਪਈ ਹੈ ਉਹ ਇਹ ਹੈਗੀ ਹੈ ਕਿ ਇਹ ਕਿਸੇ ਨੇ ਫਾਰਮ ਨਹੀਂ ਕੀਤੀ, ਇਹ ਆਪ ਹੀ ਖੁਦ ਹੀ ਇੱਕ ਨੈਸ਼ਨਲ ਡਾਇਲੌਗ ਕਮੇਟੀ ਇਹਨਾਂ ਨੇ ਆਪਣੇ ਆਪ ਬਣਾਈ ਹੋਈ ਔਰ ਜਿਹਨੂੰ ਕੋਈ ਵੀ ਨਹੀਂ ਮੰਨਦਾ। ਮਗਰ ਨਾ ਤੁਸੀਂ ਕਿਸੇ ਗਵਰਨਮੈਂਟ ਦੇ ਵਿੱਚ ਜਿਹੜੀਆਂ ਮੌਜੂਦ ਜਮਾਤਾਂ ਨੇ, ਮਗਰ ਪਾਕਿਸਤਾਨ ਦੀਆਂ ਵੱਡੀਆਂ ਜਮਾਤਾਂ ਜਿਹੜੀਆਂ ਨੇ ਉਹ ਤੇ ਗਵਰਨਮੈਂਟ 'ਚ ਨੇ, ਇੱਕ ਜਿਹੜੀ ਸਮਝੀ ਜਾਂਦੀ ਉਹ ਬਾਹਰ ਹੈ ਲੇਕਿਨ ਉਹਨਾਂ ਕੋਲ ਇੱਕ ਪੂਰਾ ਸੂਬਾ ਹੈ ਤੇ ਉਹਨਾਂ ਦੇ ਕੋਲ ਇੱਕ ਉਹ ਸੂਬਾ ਹੈ ਤੇ ਇੱਕ ਗੱਲ ਹੋਰ ਹੈ ਸਟੇਕ ਹੋਲਡਰ ਤੇ ਉਹ ਹੈ ਨੇ ਬਿਲਕੁਲ, ਇਹਦੇ 'ਚ ਕੋਈ ਦੂਸਰੀ ਰਾਏ ਨਹੀਂ। ਹੁਣ ਅਸੀਂ ਗੱਲ ਕਰ ਰਹੇ ਹਾਂ ਨੈਸ਼ਨਲ ਡਾਇਲੌਗ ਕਮੇਟੀ ਦੀ, ਉਹਦੀ ਹੈਸੀਅਤ, ਉਹਦੀ ਵਰਥ ਤੇ ਉਹਦੀ ਜਿਹੜੀ ਉਹਦੇ ਟਾਰਗੇਟਸ ਨੇ। ਪਹਿਲੇ ਤੁਸੀਂ ਉਹਦੀ ਵਰਥ ਦੇਖੋਗੇ, ਉਹਦਾ ਕੱਦ ਕਾਠ ਦੇਖੋਗੇ, ਉਹਨੂੰ ਫਾਰਮ ਕਰਨ ਵਾਲੀਆਂ ਕੁਵਤਾਂ ਨੂੰ ਤੁਸੀਂ ਐਨਾਲਾਈਜ਼ ਕਰੋਗੇ, ਫਿਰ ਹੀ ਤੁਸੀਂ ਉਹਦੇ ਬਾਰੇ ਦੇ ਵਿੱਚ ਇੱਕ ਕੋਈ ਰਾਏ ਇਹ ਬਣਾਓਗੇ ਕਿ ਇਹ ਕੁਝ ਕੰਮ ਕਰ ਸਕਦੇ ਲੋਕ ਜਾਂ ਇਹ ਨਹੀਂ ਕਰ ਸਕਦੇ। ठीक है, आज तो चौधरी साहब ਜਿਹੜੇ ਚਿਹਰੇ ਸਨ ਸਾਹਮਣੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ, ਮੁਹੰਮਦ ਅਲੀ ਦੁਰਾਨੀ ਸਾਹਿਬ, ਫਵਾਦ ਚੌਧਰੀ, ਬੈਰਿਸਟਰ ਸੈਫ, ਤੇ ਇਹ ਤੁਹਾਨੂੰ ਹੈਵੀ ਵੇਟ ਨਹੀਂ ਲੱਗਦੇ? ਨਹੀਂ ਤੇ ਬਹੁਤ ਇਹਨਾਂ ਦਾ ਵਜ਼ਨ ਵੈਸੇ ਬਹੁਤ ਜ਼ਿਆਦਾ ਹੋਏਗਾ ਲੇਕਿਨ ਇਹਨਾਂ ਦਾ ਸਿਆਸੀ ਵਜ਼ਨ ਬਿਲਕੁਲ ਹੀ ਕੋਈ ਨਹੀਂ ਹੈਗਾ। ਵੈਸੇ ਵਜ਼ਨ ਇਹਨਾਂ ਨੂੰ ਤੋਲੋਗੇ ਤੇ ਕੋਈ 70 ਕਿਲੋ ਦਾ ਵੀ ਹੋ ਸਕਦਾ ਹੈ, ਕੋਈ 80 ਕਿਲੋ ਦਾ ਵੀ ਵਜ਼ਨ ਹੋ ਸਕਦਾ ਹੈ, ਕਿਸੇ ਦਾ 85 ਕਿਲੋ ਵੀ ਹੋ ਸਕਦਾ। ਕਮਰ ਵੀ ਇਹਨਾਂ ਦੀ ਵੱਡੀ ਹੋ ਸਕਦੀ ਹੈ, ਕਮਰ ਦਾ ਸਾਈਜ਼ ਵੀ ਵੱਡਾ ਹੋਏਗਾ ਤੇ ਗੱਲਾਂ ਦਾ ਸਾਈਜ਼ ਵੀ ਵੱਡਾ ਹੋਏਗਾ। ਉਹਨਾਂ ਦੇ ਵਿੱਚੋਂ ਤੁਸੀਂ ਇੱਕ ਦੇਖੋ ਕਿ ਅਸੀਂ ਕੱਦ ਕਾਠ ਦੀ ਗੱਲ ਕਰ ਰਹੇ ਸੀ, ਐਕਸੈਪਟੇਬਿਲਿਟੀ ਦੀ ਗੱਲ ਹੁੰਦੀ। ਦੇਖੋ ਕੋਈ ਵੀ ਜਿਹੜਾ ਕੋਈ ਤੁਸੀਂ ਕੋਈ ਟਾਸਕ ਲੈਂਦੇ ਹੋ ਜਾਂ ਕੋਈ ਤੁਸੀਂ ਉਹਦਾ ਬਿਆਨ ਕਰਦੇ ਹੋ ਕਿਸੇ ਤਰਫੋਂ, ਉਹ ਬਿਆਨ ਦੀ ਵੈਲਿਊ, ਉਸ ਬਿਆਨ ਦੀ ਵਰਥ ਉਸ ਸੂਰਤ ਵਿੱਚ ਹੁੰਦੀ ਹੈ ਕਿ ਉਹਨੂੰ ਕਿਸ ਕੱਦ ਕਾਠ ਦੇ ਲੋਕ ਤੇ ਉਹਨਾਂ ਨੂੰ ਉਹਨਾਂ ਦੀ ਕਿੰਨੀ ਕੁ ਲੋਕਾਂ ਦੇ ਅੰਦਰ ਮੰਨਣ ਦੀ ਹੈ ਵੇ। ਤੇ ਅਗਰ ਅਸੀਂ ਦੇਖਦੇ ਹਾਂ ਕਿ ਗਵਰਨਮੈਂਟ ਲੈਵਲ ਦੇ ਉੱਤੇ ਮੁਸਲਿਮ ਲੀਗ ਨੂਨ ਦੀ ਕਿਆਦਤ, ਮੈਂ ਉਹਨਾਂ ਦੀ ਸਿਆਸੀ ਸਾਈਡ ਦੀ ਗੱਲ ਕਰ ਰਿਹਾ, ਨਾਟ ਗਵਰਨਮੈਂਟ ਸਾਈਡ, ਮੁਸਲਿਮ ਲੀਗ ਨੂਨ ਦੀ ਕਿਆਦਤ ਜਿਨ੍ਹਾਂ 'ਚ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਮਰੀਮ ਨਵਾਜ਼ ਸਾਹਿਬਾ ਨੇ, ਜਾਂ ਉਹਨਾਂ ਦੇ ਹੋਰ ਦੂਸਰੇ ਜਿਹੜੇ ਬਿਗ ਗਨਸ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਉਹ ਨੇ। ਉਹ ਤੇ ਕਦੇ ਉਹਨਾਂ ਦੇ ਮੂੰਹੋਂ ਕਦੇ ਨੈਸ਼ਨਲ ਡਾਇਲੌਗ ਕਮੇਟੀ ਦੀ ਕੋਈ ਗੱਲ ਸੁਣੀ ਹੋਵੇ ਜਾਂ ਉਹਨਾਂ ਨੇ ਕਦੇ ਇਹਦੇ ਜਿਹੜੇ ਸੋ ਕਾਲਡ ਮੀਡੀਏਟਰਸ ਬਣਨ ਦੀ ਜਿਹੜੀ ਪੇਸ਼ਕਸ਼ ਕਰ ਰਹੇ ਨੇ, ਕੋਈ ਇਹਨਾਂ ਦੇ ਬਾਰੇ ਦੇ ਵਿੱਚ ਕੋਈ ਉਹਨਾਂ ਨੇ ਕੋਈ ਕਿਹਾ ਹੋਵੇ ਕਿ ਇਹ ਬੜੇ ਜ਼ਬਰਦਸਤ ਲੋਕ ਨੇ ਜਾਂ ਕੋਈ ਉਹਨਾਂ ਦੀ ਕਦੇ ਐਸੀ ਗੱਲ ਨਹੀਂ ਹੈ। ਦੂਸਰੇ ਨੰਬਰ ਤੇ ਕੋਈ ਤੁਸੀਂ ਪੀਪਲਸ ਪਾਰਟੀ ਨੂੰ ਦੇਖ ਲਓ ਕਿ ਪੀਪਲਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਦੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ,
ਆਸਫ ਅਲੀ ਜ਼ਰਦਾਰੀ ਸਾਹਿਬ ਨੇ, ਆਸਫਾ ਜ਼ਰਦਾਰੀ ਸਾਹਿਬਾਂ ਨੇ, ਹੋਰ ਦੂਸਰੇ ਉਹਨਾਂ ਦੇ ਜਿਹੜੇ ਲੀਡਰ ਨੇ, ਜਾਂ ਉਹਨਾਂ ਨੇ ਕਦੇ ਕੋਈ ਇਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਹੋਵੇ ਜਾਂ ਇਹਨਾਂ ਦੀ ਗੱਲ ਨੂੰ ਕੋਈ ਵੈਲਿਊ ਦਿੱਤੀ ਹੋਵੇ ਕਿ ਜੀ ਅਸੀਂ ਆ ਜਾਓ। ਇੱਕ ਦੂਸਰੇ ਆ ਜਾਓ ਜੀ MQM ਲਾ ਲਓ ਕਿ MQM ਦੀ ਜਿਹੜੀ ਲੀਡਰਸ਼ਿਪ ਹੈਗੀ ਆ, ਉਹਨਾਂ ਨੇ ਕਦੇ ਉਹਨਾਂ ਦੇ ਬਾਰੇ 'ਚ ਕਦੇ ਕੋਈ ਡਿਸਕਸ ਨਹੀਂ ਕੀਤਾ, ਕਦੇ ਕਿਸੇ ਨੇ ਉਹਨਾਂ ਨੂੰ ਕੁਐਸਚਨ ਨਹੀਂ ਕੀਤਾ। JUI ਦੇਖ ਲਓ, ਉਹਨਾਂ ਦੇ ਕੋਲ PTI ਵਾਲੇ ਵੀ ਜਾਂਦੇ ਨੇ, ਗਵਰਨਮੈਂਟ ਵਾਲੇ ਵੀ ਜਾਂਦੇ ਨੇ, ਸਾਨੂੰ ਨਜ਼ਰ ਆਉਂਦੀ ਕਿ ਇੱਕ ਉਹਨਾਂ ਦੇ ਵਰਥ ਸਾਬਤ ਹੁੰਦੀ ਤੇ ਉਹਨਾਂ ਨੇ ਖੁਦ ਕਦੇ ਇਹਨਾਂ ਦੀ ਕੋਈ ਗੱਲ ਕੀਤੀ ਹੋਵੇ। ਈਵਨ ਕਦੇ ਉਹ ਅਖਤਰ ਮੈਂਗਲ ਹੋਰਾਂ ਨੇ ਗੱਲ ਕਰ ਦਿੱਤੀ ਹੋਵੇ, ਅਚਕਜ਼ਈ ਸਾਹਿਬ ਹੋਰਾਂ ਨੇ ਕੋਈ ਗੱਲ ਕਰ ਦਿੱਤੀ ਹੋਵੇ, ਨਥਿੰਗ। PTI ਵਾਲੇ ਤੇ ਨਾ ਹੀ ਨਹੀਂ ਸੁਣਨਾ ਚਾਹੁੰਦੇ ਇਹਨਾਂ ਦਾ, ਇਹ ਜਿਹੜੇ 2-4 ਬੰਦੇ ਨੇ ਇਹਨਾਂ ਦੇ ਵਿੱਚ ਲਾਏ। ਠੀਕ। ਤੇ ਲਿਹਾਜ਼ਾ ਇਹ ਇੱਕ ਐਕਸਰਸਾਈਜ਼ ਜਿਹੜੀ ਹੈ ਨਾ, ਇਹ ਆਪਣੇ ਤੌਰ ਤੇ ਕਹਿ ਸਕਨੇ ਅਸੀਂ ਕਿ ਕੁਝ ਲੋਕ ਆਪਣੇ ਤੌਰ ਦੇ ਉੱਤੇ ਆਪਣੀ ਖਿਦਮਾਤ ਪੇਸ਼ ਕਰ ਰਹੇ ਨੇ ਤੇ ਕਿ ਸਾਡੀਆਂ ਖਿਦਮਾਤ ਹਾਸਲ ਨੇ, ਤੇ ਤੁਸੀਂ ਅਗਰ ਚਾਹੋ ਤੇ ਅਸੀਂ ਆਪਣੀ ਖਿਦਮਾਤ ਹਾਸਲ ਕਰ ਅਸੀਂ ਦੇ ਸਕਦੇ ਹਾਂ। ਅੱਛਾ, ਵੈਸੇ ਕਹਿੰਦੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਪਹਿਲੇ ਵੀ ਇਸ ਤਰ੍ਹਾਂ ਦੀ ਪੇਸ਼ਕਸ਼ਾਂ ਕਰਦੇ ਰਹੇ ਨੇ ਔਰ ਇੱਕ ਫਾਇਦਾ ਵੀ ਚੁੱਕਦੇ ਰਹੇ ਨੇ ਔਰ ਇਹਨਾਂ ਨੇ ਰੋਲ ਪਲੇ ਕੀਤਾ ਪਹਿਲੇ ਵੀ ਇਸ ਹਵਾਲੇ ਨਾਲ। ਨਹੀਂ, ਤੁਹਾਡੀ ਇਹਦੇ 'ਚ ਕੀ ਖਿਆਲ? ਮੇਰਾ ਨਹੀਂ ਖਿਆਲ ਕਿ ਇਹਨਾਂ ਨੇ ਕੋਈ ਐਸਾ ਕਦੇ ਰੋਲ ਪਲੇ ਕੀਤਾ ਹੈ। ਦੇਖੋ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਕਰੈਕਟਰ ਲੈ ਲਓ, ਤੁਸੀਂ ਇੱਕ ਲੈ ਲਓ ਫਵਾਦ ਚੌਧਰੀ ਸਾਹਿਬ, ਉਹ ਸਾਬਕਾ ਵਜ਼ੀਰ ਇਤਲਾਤ ਸਨ ਔਰ ਸਾਇੰਸ ਦੇ ਵੀ ਉਹ ਮਿਨਿਸਟਰ ਰਹੇ ਨੇ KP ਉਹਨਾਂ ਦੀ PTI ਦੇ ਦੌਰ 'ਚ, ਜਦੋਂ ਬਾਨੀ PTI ਪ੍ਰਾਈਮ ਮਿਨਿਸਟਰ ਸਨ। ਬਿਲਕੁਲ ਠੀਕ ਹੈ ਨਾ ਜੀ। ਉਸ ਦੌਰ ਦੇ ਵਿੱਚ ਇਹ ਮਿਨਿਸਟਰ ਸਨ ਤੇ ਉਸ ਤੋਂ ਪਹਿਲੇ ਵੀ ਇਹਨਾਂ ਨੇ ਕਦੇ ਕੋਈ ਇਹੋ ਜਿਹੀ ਗੱਲ ਤੇ ਨਹੀਂ ਕੀਤੀ ਕਿ ਅਸੀਂ ਮੁਸਲਿਮ ਲੀਗ ਨੂਨ ਦੇ ਨਾਲ ਜਾਂ ਪੀਪਲਸ ਪਾਰਟੀ ਦੇ ਨਾਲ ਕੋਈ ਮਾਮਲਾ ਬਿਹਤਰ ਕਰਵਾ ਦਈਏ, ਕੋਈ ਐਸਾ ਕਰੈਕਟਰ ਨਹੀਂ। ਜਾਂ ਉਸ ਤੋਂ ਪਹਿਲੇ ਵੀ ਉਹਨਾਂ ਨੇ ਕੋਈ ਇਹੋ ਜਿਹਾ ਰੋਲ ਪਲੇ ਨਹੀਂ ਕੀਤਾ ਮੀਡੀਏਟਰ ਦਾ, ਜਿਵੇਂ ਨਵਾਬਜ਼ਾਦਾ ਨਸਰੁੱਲਾ ਮਰਹੂਮ ਉਹ ਇੱਕ ਰੋਲ ਪਲੇ ਕਰਦੇ ਹੁੰਦੇ ਸਨ, ਤੇ ਜਾਂ ਜਿਵੇਂ ਚੌਧਰੀ ਸ਼ੁਜਾ ਸਾਹਿਬ ਦਾ ਇੱਕ ਬੜਾ ਇਸ ਮਾਮਲੇ ਦੇ ਵਿੱਚ ਇੱਕ ਰੋਲ ਰਿਹਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲੋਕ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਇਸ ਹਵਾਲੇ ਨਾਲ ਕਰੈਕਟਰ ਨੂੰ ਚਾਹੁੰਦੇ ਨੇ, ਜਾਂ ਉਹ ਲੋਕ ਉਹਨਾਂ ਦੀ ਰਿਸਪੈਕਟ ਉਸ ਤਰ੍ਹਾਂ ਕਰਦੇ ਨੇ ਪੋਲੀਟੀਕਲੀ। ਉਹਨਾਂ ਦਾ ਤਾਂ ਕੋਈ ਇਹ ਮਾਮਲੇ 'ਚ ਰੋਲ ਨਹੀਂ। ਹੁਣ ਮੁਹੰਮਦ ਅਲੀ ਦੁਰਾਨੀ ਸਾਹਿਬ ਇਹ ਮਿਨਿਸਟਰ ਇਤਲਾਤ ਰਹੇ ਨੇ ਜਨਰਲ ਮੁਸ਼ਰਫ ਦੇ ਦੌਰ 'ਚ, ਜਨਰਲ ਪਰਵੇਜ਼ ਮੁਸ਼ਰਫ ਦੇ ਦੌਰ 'ਚ ਵੀ ਇਹਨਾਂ ਦਾ ਇੱਕ, ਲੇਕਿਨ ਕਦੇ ਵੀ ਇਹਨਾਂ ਦਾ ਇਸ ਤਰ੍ਹਾਂ ਦਾ ਰੋਲ ਨਹੀਂ ਰਿਹਾ। ਨਾ ਹੀ ਇਹਨਾਂ ਦੇ ਬਾਰੇ ਹਵਾਲੇ ਨਾਲ ਕਿਸੇ ਨੇ ਕਦੇ ਇਹ ਗੱਲ ਕਹੀ ਕਿ ਜੀ ਇਹ ਬਹੁਤ ਵਿਚਕਾਰ ਕੋਈ ਆ ਕੇ ਕੋਈ ਐਸਾ ਰੋਲ ਪਲੇ ਕਰ ਰਹੇ ਨੇ। ਕਰੈਕਟਰ ਹੁੰਦਾ ਨਾ ਇੱਕ ਬੰਦੇ ਦਾ, ਉਹ ਕਦੇ ਨਹੀਂ ਇਹਨਾਂ ਦਾ ਰਿਹਾ। ਬੈਰਿਸਟਰ ਸੈਫ ਦੀ ਤੇ ਹੈਸੀਅਤ ਹੀ ਕੋਈ ਨਹੀਂ ਨਾ, ਉਹਨਾਂ ਦਾ ਤੇ ਕੋਈ ਸਿਆਸੀ ਰੋਲ ਨਾ ਕਿਰਦਾਰ ਨਾ ਕੋਈ ਉਹ ਕੋਈ ਪੋਲੀਟੀਕਲ ਉਹਨਾਂ ਦੀ ਕੋਈ ਵਰਥ ਹੈਗੀ, ਜ਼ੀਰੋ। ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆਂਡਾ, ਇਹ ਉਹ ਆਂਡਾ ਹੈਗਾ। ਅੱਛਾ, ਜਿਹੜਾ ਫਰਾਈ ਵੀ ਨਹੀਂ ਹੋ ਸਕਦਾ। ਕਿਸੇ ਜਗ੍ਹਾ ਤੇ ਬੰਦਾ ਚਲੋ ਕੋਈ ਅੰਡਾ ਜਿਹੜਾ ਉਹ ਫਰਾਈ ਕਰ ਲੈਂਦਾ ਨਾ, ਤੇ ਕਿਸੇ ਦੇ ਕੰਮ ਹੀ ਆ ਜਾਂਦਾ। ਇਹ ਸਾਰੇ ਫਾਰਗ ਹੋ ਚੁੱਕੇ ਨੇ। ਔਰ ਇਹ KP ਗਵਰਨਮੈਂਟ ਦੇ ਵਿੱਚ ਮਸ਼ੀਰ ਜਾਂ ਵਜ਼ੀਰ ਇਤਲਾਤ ਸਨ, ਤੇ ਉਸ ਵੇਲੇ ਇਹਨਾਂ ਦੀ ਜ਼ੁਬਾਨ ਦੇ ਕੋਲੋਂ ਦੇਖ ਲਓ ਕਿਸ ਤਰ੍ਹਾਂ ਦੀ ਜ਼ਹਿਰਨਾਕ ਜ਼ੁਬਾਨ ਬੋਲ ਰਹੇ ਸਨ। ਔਰ ਮਰੀਮ ਨਵਾਜ਼ ਦੇ ਬਾਰੇ 'ਚ, ਮੁਸਲਿਮ ਲੀਗ ਨੂਨ ਦੇ ਬਾਰੇ 'ਚ, ਹੋਰ ਕਰੈਕਟਰ ਦੇ ਬਾਰੇ 'ਚ ਇਹ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਇਹ ਨਜ਼ਦੀਕ ਦੀ ਗੱਲ ਹੈ ਕਿ ਉਹ ਕਿਸ ਕਿਸਮ ਦੀ ਉਹਨਾਂ ਦੀ ਜ਼ੁਬਾਨ ਤੇ ਤਰਜ਼ ਤਖਾਤਬ ਕਿਸ ਤਰ੍ਹਾਂ ਦਾ ਉਹ ਜ਼ਹਿਨ। ਅੱਜ ਉਹ ਬੜੇ ਗੌਤਮ ਬੁੱਧ ਦੀ ਸ਼ਕਲ ਦਾ ਤਾਮੀਰਾ ਇੱਕ ਕਰੈਕਟਰ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਗਾਲਮ ਗਲੋਚ ਉਹਨਾਂ ਦਾ ਚੀਜ਼ਾਂ ਖਤਮ ਹੋਣਾ ਚਾਹੀਦਾ। ਇਹ ਤੇ ਦੇਖੋ ਤੁਹਾਡਾ ਜਿਹੜਾ ਕਰੈਕਟਰ ਹੁੰਦਾ ਹੈ ਨਾ ਇਨਸਾਨ ਦਾ, ਕਿਸੇ ਇਨਸਾਨ ਦਾ, ਸਿਆਸਤਦਾਨ ਦਾ ਜਿਹੜਾ ਕਰੈਕਟਰ ਤੁਹਾਡਾ ਬੋਲ ਰਿਹਾ ਹੁੰਦਾ ਕਿ ਤੁਸੀਂ ਅੱਜ ਕੀ ਹੋ ਜਾਂ ਤੁਸੀਂ ਅੱਜ ਕੀ ਗੱਲ ਕਰ ਰਹੇ ਹੋ ਤੇ ਕੱਲ ਤੁਸੀਂ ਕੀ ਸੀ, ਉਦੋਂ ਹੀ ਤੁਹਾਡੀ ਜ਼ੁਬਾਨ ਤੇ ਕੋਈ ਯਕੀਨ ਕਰੇਗਾ ਨਾ। ਤੇ ਹੁਣ ਤੁਹਾਡਾ ਇਹ ਵਰਥਲੈਸ ਲੋਕ ਨੇ ਜਿਨ੍ਹਾਂ ਦੇ ਕੋਲ ਕੋਈ ਪਾਰਟੀ ਨਹੀਂ ਔਰ ਨਾ ਇਹਨਾਂ ਨੂੰ ਕੋਈ ਪਾਰਟੀ ਐਕਸੈਪਟ ਕਰਨ ਵਾਸਤੇ ਤਿਆਰ ਹੈ। ਤੁਸੀਂ ਦੇਖੋ ਨਾ ਕਿ ਫਵਾਦ ਚੌਧਰੀ ਸਾਹਿਬ ਵਾਲੇ ਦੇਖ ਲਓ, ਸਾਡੇ ਦੋਸਤ ਨੇ, ਜਾਣਨ ਵਾਲੇ ਨੇ, ਲੇਕਿਨ ਜਿਹੜੀ ਪੋਲੀਟੀਕਲ ਸੱਚ ਹੈਗਾ ਉਹ ਤੇ ਮੇਰਾ ਖਿਆਲ ਹੈ ਜ਼ਰੂਰ ਬਿਆਨ ਕਰਨਾ ਚਾਹੀਦਾ। ਉਹ PTI ਕਿਸ ਤਰ੍ਹਾਂ ਦਾ ਇੱਕ ਲੀਡਰਸ਼ਿਪ ਹੈ ਕਿ ਉਹ ਕਹਿੰਦੇ ਨੇ ਇਮਰਾਨ PTI ਤੇ PTI ਉਹਨਾਂ ਨੂੰ ਮੰਨਦੀ ਨਹੀਂ। ਸੋਚਣ ਵਾਲੀ ਗੱਲ ਹੈ। ਔਰ ਫਿਰ ਇਹ ਜਿਹੜਾ ਸਾਰਾ ਗਰੋਹ ਹੈ, ਇਹਨਾਂ ਦੇ ਕੁਝ ਸਾਫੀ ਥਿੰਕ ਟੈਂਕ ਨੇ ਆਪਣੇ ਵੱਲੋਂ, ਉਹ ਵੀ ਕੌਮੀ ਹਕੂਮਤ ਦਾ ਕਦੇ ਨਾ ਕਦੇ ਲੁੱਚ ਤਲਦੇ ਨੇ ਕਿ ਉਹ ਜੀ ਕੌਮੀ ਹਕੂਮਤ ਦੀ ਜ਼ਰੂਰਤ ਹੈ, 3 ਸਾਲ ਕੌਮੀ ਹਕੂਮਤ ਬਣ ਜਾਏ ਔਰ ਇਸ ਤਰ੍ਹਾਂ ਦੀ ਕਰਦੇ। ਉਹ ਜਿਹੜੀ ਮੈਂ ਕੱਲ ਵੀ ਗੱਲ ਕੀਤੀ ਸੀ, ਤੁਹਾਨੂੰ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਲੋਕ ਵਕਤ ਤੋਂ ਪਿੱਛੇ ਰਹਿ ਗਏ ਨੇ, ਡਾਇਨਾਮਿਕਸ ਚੇਂਜ ਹੋ ਗਈਆਂ ਨੇ।
ਕੌਮੀ ਹਕੂਮਤ ਦੇ ਜਿਹੜੇ ਪੁਰਾਣੇ ਥਾਟਸ, ਪੁਰਾਣੇ ਨਜ਼ਰੀਆਤ, ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅੱਜ ਜਿਹੜਾ ਸਿਸਟਮ ਹੈ ਉਹਨੂੰ ਸਿਸਟਮ ਦੇ ਹੋਲਡ ਕਰਨ ਵਾਲੇ ਖੁਦ ਕਹਿ ਰਹੇ ਨੇ ਕਿ ਹਾਈਬ੍ਰਿਡ ਸਿਸਟਮ ਹੈ। ਠੀਕ ਹੈ ਨਾ, ਹਾਈਬ੍ਰਿਡ ਗੱਡੀਆਂ ਵੀ ਮਾਰਕੀਟ ਦੇ ਵਿੱਚ ਆਈਆਂ ਨਾ, ਅਗਲਾ ਦੌਰ ਇਲੈਕਟ੍ਰਿਕ ਕਾਰਾਂ ਦਾ ਹੈਗਾ। ਇਹ ਅੱਜ ਵੀ ਡੀਜ਼ਲ ਗੱਡੀਆਂ ਨੇ। ਅੱਛਾ ਜੀ, ਤੁਸੀਂ ਕੀ ਇਲੈਕਟ੍ਰਿਕ ਝਟਕੇ ਲਾਣਾ ਚਾਹੁੰਦੇ ਹੋ? ਇਹ ਜਿਹੜੇ ਥਿੰਕ ਟੈਂਕ ਨੇ ਨਾ ਅੱਜ ਕੱਲ ਕੌਮੀ ਹਕੂਮਤਾਂ ਨੇ, ਇਹ ਡੀਜ਼ਲ ਗੱਡੀਆਂ ਨੇ। ਜਿਹੜੇ ਪੁਰਾਣੇ ਜ਼ਮਾਨੇ ਦੀਆਂ ਤੇ ਪੁਰਾਣੇ ਕਾਰਪੋਰੇਟਰ ਇੰਜਨ ਨਹੀਂ ਸੀ ਹੁੰਦੇ, ਖਤਮ ਹੋ ਗਏ ਨੇ, ਜਿਨ੍ਹਾਂ ਦੇ ਪੁਰਜ਼ੇ ਵੀ ਕੋਈ ਨਹੀਂ ਲੱਭਦੇ। ਲੇਕਿਨ ਜੋ ਸਾਹਿਬ ਉਹ ਇਸ ਚੀਜ਼ 'ਚ ਕਾਮਯਾਬ ਨੇ ਨਾ, ਅੱਜ ਅਸੀਂ ਵੀ ਉਹਨਾਂ ਨੂੰ ਬਹਿ ਕੇ ਡਿਸਕਸ ਕਰ ਰਹੇ ਹਾਂ ਇੱਥੇ। ਉਹ ਅਸੀਂ ਤੇ ਸਾਡਾ ਤੇ ਕੰਮ ਹੀ ਡਿਸਕਸ ਕਰਨਾ ਨਾ। ਦੇਖੋ ਸਾਡਾ ਪ੍ਰੋਫੈਸ਼ਨ ਡਿਸਕਸ ਕਰਨਾ ਚੀਜ਼ਾਂ ਦਾ। ਅਸੀਂ ਇਹਨਾਂ ਨੂੰ ਦੱਸ ਰਹੇ ਹਾਂ, ਸਾਡਾ ਕੰਮ ਹੈ ਦੱਸਣਾ ਕਿ ਤੁਸੀਂ ਡੀਜ਼ਲ ਗੱਡੀਆਂ ਛੱਡ ਦਿਓ। ਅਸੀਂ ਤੇ ਅਗਲੇ ਜ਼ਮਾਨੇ ਦੇ ਲੋਕ ਹਾਂ ਨਾ, ਅਸੀਂ ਅਗਲੇ ਦੌਰ ਦੀ ਅਸੀਂ ਗੱਲ ਦੱਸ ਰਹੇ ਹਾਂ। ਜਿਹੜੇ ਜੈਨਜ਼ੀ ਜਿਹਨੂੰ ਅਸੀਂ ਕਹਿ ਰਹੇ ਹਾਂ, ਉਹਦੇ ਤਕਾਜ਼ਿਆਂ ਦੇ ਕੁਝ ਹੋਰ ਨੇ। ਕੌਮੀ ਹਕੂਮਤ ਕੀ ਹੁੰਦੀ ਹੈ ਕਿ ਜਿਹੜੀ ਪੂਰੀ ਇਕਾਈਆਂ ਦੇ ਉਹਦੇ 'ਚ ਮੁਸ਼ਤਮਿਲ ਹੋਵੇ। ਚੰਦ ਸ਼ਖਸੀਅਤ ਦਾ ਬਾਹਰ ਰਹਿਣ ਦਾ ਮਤਲਬ ਇਹ ਥੋੜਾ ਹੁੰਦਾ ਹੈ ਕਿ ਕੋਈ ਇਕਾਈ, ਕੋਈ ਕੌਮ ਜਿਹੜੀ ਹੈ ਨਾ ਉਹਦੇ ਤੋਂ ਬਾਹਰ ਹੈ। ਪਾਕਿਸਤਾਨ 4 ਸੂਬੇ ਨੇ, 4 ਸੂਬਿਆਂ ਦੇ ਵਿੱਚ ਉਹਨਾਂ ਦੀ ਆਪਣੀ ਇੱਕ ਹਕੂਮਤ ਕਾਇਮ ਹੈ। ਠੀਕ ਹੈ, ਹਰ ਇੱਕ ਦੀ ਹਕੂਮਤ ਹੈ। ਪੀਟੀਆਈ ਦੀ ਤੁਸੀਂ ਪਹਿਲੇ ਹੀ ਗੱਲ ਕੀਤੀ ਕਿ ਉਹ ਸਿਰਫ ਇੱਕ ਸ਼ਖਸ ਬਾਹਰ ਹੈ ਨਾ ਜੀ, ਬਾਕੀ ਤਾਂ ਸਾਰੇ ਸ਼ਾਮਲ ਨੇ, ਸਟੇਕ ਹੋਲਡਰ ਨੇ, ਤੇ ਫਿਰ ਕੌਮੀ ਹਕੂਮਤ ਹੀ ਹੋ ਗਈ ਕਿ ਨਹੀਂ? ਹਾਂ, ਮੇਰਾ ਤਾਂ ਖਿਆਲ ਹੈ ਇਹੋ ਹੀ ਹੈ। ਤੁਸੀਂ ਵੀ ਇਹਦੇ ਤੇ ਜ਼ਰਾ ਗੌਰ ਕਰੋ ਕਿ ਤੁਹਾਡਾ ਕੀ ਖਿਆਲ ਕਹਿੰਦਾ ਬਈ ਜਦੋਂ ਸਾਰੇ ਸ਼ਾਮਲ ਨੇ, ਇੱਕ ਸ਼ਾਮਲ ਹੀ ਉਹਨੂੰ ਵੀ ਬਾਰ-ਬਾਰ ਕਹਿੰਦੇ ਦਾਅਵਤ ਦਿੱਤੀ ਕਿ ਆਓ ਸਿਆਸੀ ਤਰੀਕੇ ਨਾਲ ਮਾਮਲਾ ਉਹਦਾ ਦੀ ਜਮਾਤ ਸ਼ਾਮਲ ਹੈ ਸਿਸਟਮ ਦੇ। ਜਮਾਤ ਸ਼ਾਮਲ ਹੈ, ਜਮਾਤ ਸਿਸਟਮ ਦੇ ਵਿੱਚ ਸ਼ਾਮਲ ਹੈ। ਦੇਖੋ ਨਾ, ਉਹਨਾਂ ਦਾ ਸੈਨੇਟ 'ਚ ਵੀ ਅਪੋਜੀਸ਼ਨ ਲੀਡਰ ਹੈ, ਕੌਮੀ ਅਸੈਂਬਲੀ 'ਚ ਵੀ ਅਪੋਜੀਸ਼ਨ ਲੀਡਰ ਨੇ, ਉਹਨਾਂ ਦੇ ਐਮਐਨਏਜ਼ ਨੇ, ਉਹਨਾਂ ਦੇ ਪੰਜਾਬ ਅਸੈਂਬਲੀ ਦੇ ਵਿੱਚ ਵੀ ਐਮਪੀਜ਼ ਨੇ। ਬਿਲਕੁਲ ਠੀਕ ਹੈ ਨਾ ਜੀ। ਉਹਨਾਂ ਦਾ ਅਪੋਜੀਸ਼ਨ ਲੀਡਰ ਹੈ ਪੰਜਾਬ ਅਸੈਂਬਲੀ ਦੇ ਵਿੱਚ। ਉਹਨਾਂ ਦੀ ਕੇਪੀ ਦੇ ਵਿੱਚ ਉਹ ਗਵਰਨਮੈਂਟ ਹੈ ਉਹਨਾਂ ਦੇ ਕੋਲੋਂ, ਯਾਨੀ ਉਹ ਸਿਸਟਮ ਦੇ ਵਿੱਚ ਪੂਰੇ ਬਰਾਬਰ ਦੇ ਸ਼ੇਅਰ ਹੋਲਡਰ ਨੇ। ਬਾਕੀ ਪਾਰਟੀ ਕਿਹੜੀ ਜਿਹੜੀ ਸਿਸਟਮ ਤੋਂ ਬਾਹਰ ਹੈ? ਅਗਰ ਅਸੀਂ ਦੇਖੋ ਨਾ, ਅਗਰ ਅਚਕਜ਼ਈ ਸਾਹਿਬ ਦੀ ਗੱਲ ਕੀਤੀ ਸਿਸਟਮ ਤੋਂ ਬਾਹਰ, ਉਹ ਵੀ ਐਮਐਨਏ ਤੇ ਉਹ ਵੀ ਐਮਐਨਏ ਵੀ ਨੇ, ਉਹਨਾਂ ਨੂੰ ਆਪੋਜੀਸ਼ਨ ਲੀਡਰ ਹੀ ਬਣਵਾਤਾ ਹੈ ਬਈ। ਦੇਖੋ ਉਹ ਬਤੌਰੇ ਪਾਰਟੀ ਜਿੰਨਾ ਕੋ ਉਹਨਾਂ ਦਾ ਸਾਈਜ਼ ਹੈ ਉਹਦੇ ਮੁਤਾਬਕ ਉਹਨਾਂ ਦੀ ਨੁਮਾਇੰਦਗੀ ਹੈ। ਜੋ ਕਿ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਘੱਟ ਹੋਏਗਾ ਇੱਕ ਮੈਂਬਰ ਦੀ ਘੱਟ। ਤੇ ਅਖਤਰ ਮੈਂਗਲ ਸਾਹਿਬ ਖੁਦ ਛੱਡ ਗਏ, ਉਹਨਾਂ ਦੀ ਪਾਰਟੀ ਦੇ ਬੰਦੇ ਅਜੇ ਵੀ ਬੈਠੇ ਨੇ। ਸਭ ਅਗਰ ਇੱਥੇ ਹੁਣ ਦੇਖੀਏ ਕਿ ਇੱਕ ਤਰਫ ਤੇ ਪੀਟੀਆਈ ਖੁਦ ਹੈ, ਉਹਦੇ ਡਿਫਰੈਂਟ ਧੜੇ ਜਿਹੜੇ ਨੇ ਉਹ ਲੱਗੇ ਨੇ, ਉਹਨਾਂ ਦੀ ਆਪਸ ਦੇ ਮਸਾਇਲ ਨੇ। ਦੂਜੀ ਤਰਫ ਤਰੀਕੇ ਤਹਫੁਜ਼ ਆਇਨ ਪਾਕਿਸਤਾਨ ਹੈ, ਕਹਿੰਦਾ ਜੀ ਉਹਨਾਂ ਨੂੰ ਮੈਂਡੇਟ ਦਿੱਤਾ ਗਿਆ ਮਹਿਮੂਦ ਅਚਕਜ਼ਈ ਸਾਹਿਬ ਨੂੰ ਕਿ ਉਹ ਡਾਇਲੋਗ ਕਰਨਾ ਜਾਂ ਮਜ਼ਾਮਤ ਕਰਨੀ ਹੈ ਬਾਨੀ ਪੀਟੀਆਈ ਤਰਫੋਂ। ਉਹਦੇ ਬਾਅਦ ਹੁਣ ਨੈਸ਼ਨਲ ਡਾਇਲੋਗ ਕਮੇਟੀ ਵੀ ਹੈ। ਠੀਕ ਹੈ, ਫਿਰ ਉਹ ਹੁਣ ਉਹ ਜਿਹੜੀ ਰਿਹਾਈ ਫੋਰਸ ਵੀ ਬਣਾਉਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਤੇ ਇਹ ਸਾਰੀ ਇੰਨੀ ਡਿਵਾਈਡ ਜਿਹੜੀ ਹੈ, ਇਹਦੇ ਵਿੱਚ ਕਿਸੇ ਕੰਸੈਂਸਸ ਦੇ ਉੱਤੇ ਕਿਸ ਤਰ੍ਹਾਂ ਆਣਗੇ ਮਾਮਲਾ, ਤੇ ਸਿਆਸੀ ਇਸਤਹਿਕਾਮ ਦੀ ਤਰਫ ਕਿਸ ਤਰ੍ਹਾਂ ਜਾਣਗੇ, ਤੇ ਪੋਲਰਾਈਜੇਸ਼ਨ ਵੱਧਦੀ ਨਹੀਂ ਜਾ ਰਹੀ? ਅੱਛਾ, ਇਹ ਜਿਹੜਾ ਸਿਆਸੀ ਇਸਤਹਿਕਾਮ ਦੀ ਜਦੋਂ ਗੱਲ ਕਰਦੇ, ਜਿਵੇਂ ਹੁਣ ਤੁਸੀਂ ਵੀ ਗੱਲ ਕੀਤੀ, ਇਹਦਾ ਜਿਹੜਾ ਅਸੀਂ ਅਗਰ ਉਲਟ ਲਵਾਂਗੇ ਮੁਤਜ਼ਾਦ, ਤੇ ਉਹਦਾ ਮਤਲਬ ਇਹੋ ਹੀ ਹੋਏਗਾ ਨਾ ਕਿ ਸਿਆਸੀ ਇਸਤਹਿਕਾਮ ਨਹੀਂ ਹੈ। ਅਸੀਂ ਇਸ ਤੋਂ ਪਹਿਲੇ ਜਿਹੜੀ ਹੁਣੇ ਗੱਲ ਕੀਤੀ ਕਿ ਸਾਰੇ ਆਪਣੇ ਸਟੇਕ ਹੋਲਡਰ ਨੇ, ਸਾਰੀਆਂ ਹਕੂਮਤਾਂ ਕਾਇਮ ਨੇ। ਹੋਰ ਸਿਆਸੀ ਇਸਤਹਿਕਾਮ ਕੀ ਹੁੰਦਾ? ਸਿਆਸੀ ਇਸਤਹਿਕਾਮ ਇਹੋ ਹੀ ਹੁੰਦਾ ਜਿਹੜੀ ਇੱਕ ਗਰੁੱਪ ਜਿਹੜਾ ਡਿਮਾਂਡ ਕਰ ਰਿਹਾ ਜਾਂ ਇੱਕ ਜਿਹੜਾ ਅਨਰੈਸਟ ਪੈਦਾ ਕਰ ਰਿਹਾ, ਉਹ ਤੇ ਸਾਡੇ ਮੁਲਕ ਦੇ ਵਿੱਚ ਇੱਕ ਤਾਂ ਟੈਰਰਿਸਟ ਨੇ, ਨਾਨ ਸਟੇਟ ਐਕਟਰ ਨੇ, ਬਲੈਕ ਮਨੀ ਹੋਲਡਰਸ ਨੇ, ਜਿਹੜੇ ਇਸ ਮੁਲਕ ਨੂੰ ਚਾਹੁੰਦੇ ਨੇ ਕਿ ਅਸੀਂ ਕੋਈ ਕਰੀਏ, ਉਹਨਾਂ ਦੇ ਅਜ਼ਾਇਮ ਦਾ ਪਤਾ ਹੈ। ਦੂਸਰੇ ਤਰਫ ਜਿਹੜੀ ਅਗਰ ਪੋਲੀਟੀਕਲ ਮੈਨੂਵਰਿੰਗ ਹੁੰਦੀ ਹੈ, ਉਹ ਇੱਕ ਸ਼ਖਸ ਦੀ ਰਿਹਾਈ ਦੇ ਹਵਾਲੇ ਨਾਲ ਹੋ ਰਹੀ ਹੈ, ਔਰ ਉਹ ਵਿਦਿਨ ਪੀਟੀਆਈ ਦਾ ਇਖਤਲਾਫ ਹੈ, ਸਟ੍ਰੈਟਜੀ ਦਾ। ਉਹ ਕੌਮੀ ਇਖਤਲਾਫ, ਕੌਮੀ ਬੁਹਰਾਨ ਤੇ ਨਹੀਂ, ਉਹਨੂੰ ਮੈਂ ਮੇਰੀ ਨਜ਼ਰ 'ਚ ਤੇ ਉਹ ਕੌਮੀ ਬੁਹਰਾਨ ਨਹੀਂ ਕਹਿਲਾ ਸਕਦਾ ਨਾ। ਉਹ ਇੱਕ ਆਪਣੀ ਪਾਰਟੀ ਦਾ ਬੁਹਰਾਨ ਤੇ ਹੋ ਸਕਦਾ ਹੈ ਕਿ ਉਹਨਾਂ ਦੀ ਸਟ੍ਰੈਟਜੀ ਦੇ ਹਵਾਲੇ ਦੇ ਨਾਲ, ਤਰੀਕਾਕਾਰ ਦੇ ਹਵਾਲੇ ਨਾਲ ਉਹਨਾਂ 'ਚ ਕਿ ਵੀ ਅਸੀਂ ਆਪਣੇ ਬਾਨੀ ਦੀ ਰਿਹਾਈ ਕਰਾਣੀ ਹੈ, ਕਿਸ ਤਰੀਕੇ ਦੇ ਨਾਲ ਕਰਾਣੀ ਹੈ। ਉਹਨਾਂ ਦੇ ਵਿੱਚ ਇੱਕ ਗਰੁੱਪ ਹੈ ਜਿਹਦੀ ਨੁਮਾਇੰਦਗੀ ਅਸੀਂ ਪਹਿਲੇ ਵੀ ਕਹਿੰਦੇ ਰਹੇ ਹਾਂ ਕਿ ਉਹਨਾਂ ਦੀ ਸਿਸਟਰਸ ਕਰ ਰਹੀਆਂ ਨੇ। ਉਹਨਾਂ ਦਾ ਖਿਆਲ ਹੈਗਾ ਕਿ ਸਿਆਸੀ ਮੁਜ਼ਾਹਰਿਆਂ ਦੇ ਜ਼ਰੀਏ, ਸਿਆਸੀ ਨਹੀਂ ਮੁਜ਼ਾਹਰਿਆਂ ਦੇ ਜ਼ਰੀਏ ਅਸੀਂ ਗਵਰਨਮੈਂਟ ਤੇ ਦਬਾਅ ਵਧਾਈਏ ਤੇ ਉਹਦੇ ਰਿਆਇਤ ਦੇਣ 'ਚ ਕਾਮਯਾਬ ਹੋਵੇ। ਉਹਦੇ ਮੁਕਾਬਲੇ 'ਚ ਉਸੇ ਹੀ ਪਾਰਟੀ ਦੇ ਵਿੱਚ ਇੱਕ ਦੂਸਰਾ ਗਰੁੱਪ ਹੈ ਜਿਹੜਾ ਕਹਿ ਰਿਹਾ ਕਿ ਵੀ ਨਹੀਂ, ਅਸੀਂ ਇੱਕ ਪੋਲੀਟੀਕਲ ਡਾਇਲੌਗ ਕਰੀਏ, ਜਿਹੜੀਆਂ ਸਿਟਿੰਗ ਗਵਰਨਮੈਂਟ ਨੇ ਔਰ ਦੂਸਰੀਆਂ ਗਵਰਨਮੈਂਟ ਨੇ, ਉਹਨਾਂ ਨਾਲ ਮਿਲ ਕੇ ਅਸੀਂ ਫਿਰ ਦਬਾਅ ਬਣਾਈਏ ਤੇ ਮੁਜ਼ਾਹਰੇ ਕਰੀਏ। ਇੱਕ ਤੀਸਰਾ ਵਿੱਚ ਐਲੀਮੈਂਟ ਹੈਗਾ, ਉਹ ਕਹਿ ਰਿਹਾ ਕਿ ਵੀ ਇਸ ਤਰ੍ਹਾਂ ਵੀ ਨਹੀਂ, ਅਸੀਂ ਇੱਕ ਪਾਰਲੀਮਾਨੀ ਪਾਰਟੀ ਦੇ ਤੌਰ ਦੇ ਉੱਤੇ ਜਿਹੜਾ ਸਾਡਾ ਰੋਲ ਹੈਗਾ,
ਅਸੀਂ ਉਹ ਆਪਣਾ ਰੋਲ ਅਦਾ ਕਰੀਏ ਅਸੀਂ, ਔਰ ਉਸ ਰੋਲ ਦੇ ਵਿੱਚ ਇੱਕ ਅੱਛਾ ਹਮਾਹੰਗੀ ਦੇ ਨਾਲ ਕਰੀਏ, ਔਰ ਇੱਕ ਅਸੀਂ ਬਿਹਤਰ ਅੰਦਾਜ਼ ਦੇ ਵਿੱਚ ਕਾਨੂੰਨੀ ਫਾਈਟ ਕਰੀਏ। ਤੇ ਕਾਨੂੰਨੀ ਫਾਈਟ ਦੇ ਵਿੱਚ ਥੋੜਾ ਜਿਹਾ ਟਾਈਮ ਲੱਗੇਗਾ, ਲੇਕਿਨ ਉਹਦੇ ਜ਼ਰੀਏ ਅਸੀਂ ਬਾਨੀ PTI ਦੀ ਰਿਹਾਈ ਦਾ ਪੋਸੀਬਿਲਿਟੀ ਹੋ ਸਕਦੀ ਹੈ, ਔਰ ਉਹਦੇ ਨਾਲ ਇੱਕ ਮੁਫਾਹਮਤ ਦਾ ਅਮਲ ਚੱਲਣਾ ਚਾਹੀਦਾ ਹੈ। ਇਹ ਮੇਰੇ ਖਿਆਲ ਦੇ ਵਿੱਚ ਵਿਦਿਨ ਦੀ ਪਾਰਟੀ ਆਪਣੀ ਚ ਉਹਨਾਂ ਦੇ ਮੁਹਾਜ਼ਰਾ ਹੈ, ਆਪਣੀ ਚ ਇਖਤਲਾਫ ਹੈਗਾ। ਬਾਕੀ ਪਾਰਟੀਆਂ ਦੇ ਵਿੱਚ ਤਾਂ ਕੋਈ ਇਖਤਲਾਫ ਨਹੀਂ, ਉਹ ਤੇ ਗਵਰਨਮੈਂਟ ਵੀ ਕਰ ਰਹੀਆਂ ਨੇ, ਉਹ ਤੇ ਕਹਿੰਦੇ ਨੇ ਅਸੀਂ ਮੁਜ਼ਾਕਰਾਤ ਵੀ ਕਰ ਲੈਂਦੇ ਹਾਂ, ਉਹਨਾਂ ਦਾ ਕਾਹਦਾ ਰੌਲਾ ਹੈ। ਤੇ ਇਹ ਨੈਸ਼ਨਲ ਗਵਰਨਮੈਂਟ, ਨੈਸ਼ਨਲ ਡਾਇਲੌਗ ਕਮੇਟੀਆਂ, ਇਹ ਉਹ ਕਬੂਤਰ ਹੈਗਾ ਨੈਸ਼ਨਲ ਡਾਇਲੌਗ ਕਮੇਟੀ, ਜਿਹੜਾ ਭੁੱਲ ਨਹੀਂ ਜਾਂਦਾ ਤੇ ਉਹ ਕਿਸੇ ਦੀ ਛੱਤ ਲੱਭ ਰਿਹਾ ਹੁੰਦਾ ਕਿ ਕਿਸੇ ਜਗ੍ਹਾ ਮੈਨੂੰ ਬੈਠਣ ਦੀ ਨਾ ਕੋਈ ਮਿਲ ਜਾਵੇ ਜਗ੍ਹਾ, ਤੇ ਉਹ ਇਸ ਵੇਲੇ ਕਿਉਂਕਿ ਰਾਤ ਹੋ ਜਾਣੀ ਤੇ ਉਹਨੂੰ ਨਜ਼ਰ ਆਉਣਾ ਬੰਦ ਹੋ ਜਾਣਾ, ਉਹ ਕੋਸ਼ਿਸ਼ ਕਰਦਾ ਦਿਨੇ ਦਿਨੇ ਆਪਣਾ ਦੇ ਜਾ ਸਖੀਆ ਉਹ ਸਾਨੂੰ ਰੋਲ ਲੱਭ ਜਾਏ, ਲੇਕਿਨ ਉਹ ਨਹੀਂ ਲੱਭਣਾ। ਠੀਕ ਹੋ ਗਿਆ ਜੈਸਾ ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਬਾਨੀ PTI ਦੀ ਡੀਲ ਦੇ ਵਾਲੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਉੱਤੇ ਡਿਸਕਸ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ। ਵਜ਼ੀਰ ਆਜ਼ਮ ਦੇ ਸਿਆਸੀ ਮੁਸ਼ੀਰ ਰਾਣਾ ਸਨਾਉल्ला ਦਾ ਜਿਹੜਾ ਬਿਆਨ ਸੀ ਕਿ ਬਾਨੀ PTI ਨੂੰ 2 ਵਾਰੀ ਡੀਲ ਦੀ ਆਫਰ ਹੋਈ ਲੇਕਿਨ ਮੈਚੋਰ ਨਹੀਂ ਹੋ ਸਕੇ ਚੀਜ਼ਾਂ, ਉਹਦੇ ਹਵਾਲੇ ਨਾਲ ਹੁਣ ਉਹਨਾਂ ਦੀ ਵਜ਼ਾਹਤ ਆ ਗਈ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਸਿਆਕੋ ਸਬਾਕ ਤੋਂ ਹਟ ਕੇ ਜਿਹੜਾ ਉਹ ਲਿਆ ਜਾ ਰਿਹਾ, ਔਰ ਇਹਦੇ ਨਾਲ ਇਹ ਵੀ ਕਿ ਉਹਨਾਂ ਨੇ ਤੇ 24 ਨਵੰਬਰ ਦੇ ਜਿਹੜਾ ਇhtਜਾਜ ਸੀ ਉਹਦੇ ਹਵਾਲੇ ਨਾਲ ਗੱਲ ਕੀਤੀ ਸੀ, ਉਹਦੇ ਇਲਾਵਾ ਕੋਈ ਵੀ ਡੀਲ ਜਿਹੜੀ ਹੈ ਉਹਦੀ ਗੱਲ ਨਹੀਂ ਹੋਈ। ਤੇ ਚੋਈ ਸਾਹਿਬ ਵੱਲ ਚੱਲਦੇ ਉਹਨਾਂ ਨੂੰ ਪੁੱਛਣੇ ਆ ਕਿ ਉਹਨਾਂ ਕੋਲ ਕੀ ਚੂਹਾ ਰਿਪੋਰਟ ਹੈ ਡੀਲ ਦੇ ਹਵਾਲੇ ਨਾਲ। ਚੋਈ ਸਾਹਿਬ ਜੀ, ਅੱਛਾ, ਡੀਲ ਦੇ ਹਵਾਲੇ ਨਾਲ ਤੇ ਦੇਖੋ ਇੱਕ ਗੱਲ ਤੇ ਹੈਗੀ ਕਿ ਚੂਹਾ ਰਿਪੋਰਟ ਦੀ ਤੇ ਅਸੀਂ ਮੈਂ ਬਾਅਦ ਵਿੱਚੋਂ ਗੱਲ ਕਰਾਂਗਾ। ਪਹਿਲੀ ਗੱਲ ਤੇ ਕਿ ਉਹ ਰਾਣਾ ਸਾਹਿਬ ਦੀ ਆਪਣੀ ਵਜ਼ਾਹਤ ਆ ਗਈ ਉਸ ਹਵਾਲੇ ਨਾਲ ਕਿ ਇਹ ਸਾਰਾ ਕੁਝ ਉਹਨਾਂ ਨੇ ਗੱਲ ਜਿਹੜੀ ਕੀਤੀ ਹੈ, ਉਹ ਕਹਿ ਰਹੇ ਨੇ ਕਿ ਜੀ ਅਸੀਂ ਕੀਤੀ 26 ਨਵੰਬਰ ਦੇ ਵਿੱਚ ਇhtਜਾਜ, ਜਿਸਲੇ ਉਹਨਾਂ ਨਾਲ ਯਾਦ ਹੈ ਤੁਹਾਨੂੰ ਕਿ ਜੇਲ੍ਹ ਦੇ ਵਿੱਚ ਕੋਈ ਬੰਦੇ ਵੀ ਗਏ ਸਨ ਮੁਲਾਕਾਤ ਕਰਨ ਵਾਸਤੇ, ਤੇ ਉਸ ਮੁਜ਼ਾਹਰੇ ਨੂੰ ਹਵਾਲੇ ਨਾਲ ਤੇ ਉਹ ਜਿਹੜੀ ਗੱਲ ਪਹਿਲੇ ਵੀ ਗੱਲ ਕਰ ਰਿਹਾ ਸੀ ਕਿ ਇੱਕ ਦੇਸੀ ਸਾਡੇ ਪੁਰਾਣੇ ਰਵਾਇਤੀ ਸਿਆਸਤਦਾਨ ਹੁੰਦੇ ਨੇ, ਤੇ ਕੁਝ ਅਸੀਂ ਨਾ ਜਿਸਲੇ ਕੈਮਰੇ ਦੇ ਅੱਗੇ ਬੈਠਨੇ ਆ ਤੇ ਬਤੌਰ ਸਿਆਸਤਦਾਨ ਬੈਠਨੇ ਆ, ਤੇ ਫਿਰ ਅਸੀਂ ਆਪਣੀ ਇੱਕ ਦਾਨਿਸ਼ਵਰੀ ਔਰ ਇੱਕ ਤਦੱਬਰ ਔਰ ਉਹਦਾ ਵੀ ਸਾਡੇ ਤੇ ਉੱਤੇ ਇੱਕ ਨਾ ਆਟੋਮੈਟਿਕ ਸਾਡੇ ਸਿਆਸਤਦਾਨਾਂ ਦੇ ਉੱਤੇ ਨਾ ਇੱਕ ਵਾਰਦ ਹੋ ਜਾਂਦੀ ਕੈਫੀਅਤ, ਜਿਵੇਂ ਰੂਹਾਨੀ ਕੈਫੀਅਤ ਨਹੀਂ ਹੁੰਦੀ, ਇੰਜ ਦੀ ਨਾ ਇੱਕ ਕੈਫੀਅਤ ਵਾਰਦ ਹੋ ਜਾਂਦੀ ਹੈ। ਉਹ ਪ੍ਰੀ ਆਕੂਪਾਈਡ ਉਹਨਾਂ ਦਾ ਦਿਮਾਗ ਜਿਹੜਾ ਹੁੰਦਾ ਨਾ, ਉਹ ਆਪਣੇ ਆਪ ਨੂੰ ਉਹ ਇਨਸਾਨੀ ਜਿਹੜੀਆਂ ਹੁੰਦੀਆਂ ਨੇ ਨਾ ਲਗਜ਼ਸ਼ਾਂ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਤੋਂ ਆਪਣੇ ਆਪ ਨੂੰ ਐਸਾ ਸਾਬਤ ਕਰੀਏ ਕਿ ਅਸੀਂ ਬੜੇ ਇੱਕ ਨਫੀਸ ਕਿਸਮ ਦੇ ਲੋਕ ਹਾਂ, ਬੜੇ ਡੈਮੋਕ੍ਰੈਟਿਕ ਕਿਸਮ ਦੇ ਲੋਕ ਹਾਂ। ਯਾਨੀ ਅਗਰ ਕੋਈ ਗਵਰਨਮੈਂਟ ਸੱਤਾ ਦੇ ਉੱਤੇ ਹੋ ਰਹੀ ਹੈ, ਤਨਕੀਦ ਹੋ ਰਹੀ ਹੈ, ਤੇ ਲੇਕਿਨ ਮੈਂ ਐਸਾ ਨਹੀਂ ਗਾ, ਯਾਨੀ ਮੈਂ ਬੜਾ ਜਮਹੂਰੀਅਤ ਪਸੰਦ ਹਾਂ, ਡਾਇਲੌਗ ਦਾ ਹਾਮੀ ਹਾਂ, ਕਿਸੇ ਨੂੰ ਕੈਦ ਵਿੱਚ ਨਹੀਂ ਰੱਖ ਸਕਦਾ ਕਿਸੇ ਨੂੰ, ਯਾਨੀ ਇੱਕ ਉਹਨਾਂ ਦੇ ਨਾ ਮਾਈਂਡ 'ਚ ਚੀਜ਼ ਵਾਰਦ ਹੋ ਜਾਂਦੀ ਹੈ। ਤੁਸੀਂ ਕਿਸੇ ਬੰਦੇ ਨੂੰ ਕਹੋ ਨਾ ਕਿ ਪਹਿਲੀ ਉਹਦੀ ਤਾਰੀਫ ਸ਼ੁਰੂ ਕਰ ਦਿਓ ਕਿ ਤੁਸੀਂ ਬਹੁਤ ਅੱਛੇ ਹੋ, ਤੁਹਾਡਾ ਤੇ ਬੜਾ ਕਰੈਕਟਰ ਹੈ ਤੁਹਾਡਾ, ਤੇ ਉਹ ਆਪਣੇ ਆਪ ਨੂੰ ਸਮਝਣ ਵੀ ਲੱਗ ਪੈਂਦਾ। ਤੇ ਰਾਣਾ ਸਾਹਿਬ ਵੀ ਇਸ ਕੈਫੀਅਤ ਦਾ ਸ਼ਿਕਾਰ ਹੋਏ ਤੇ ਉਹਨਾਂ ਨੇ ਡਾਇਲੌਗ ਦੀ ਗੱਲ ਆਪਣੇ ਵੱਲੋਂ ਖੁਦ ਨੂੰ ਚੰਗਾ ਬਣਾਉਣ ਵਾਸਤੇ ਉਹਨਾਂ ਨੇ, ਜਿਹੜਾ ਮੈਨੂੰ ਲੱਗਦਾ ਮੈਂ ਸਾਈਕੋਲੋਜੀਕਲ ਤਜਜ਼ੀਆ ਕਰਨਾ ਨਾਟ ਪੋਲੀਟੀਕਲ, ਕਿ ਉਹ ਐਸ ਕੈਫੀਅਤ ਤਾਰੀ ਹੋ ਜਾਂਦੀ ਇਨਸਾਨ ਦੇ ਉੱਤੇ, ਤੇ ਉਹ ਜਿਸ ਜੂ ਹੀ ਉਹ ਫੇਜ਼ ਖਤਮ ਹੁੰਦਾ ਤੇ ਉਹ ਦੁਬਾਰਾ ਪੁਰਾਣਾ ਰਾਣਾ ਸਨਾਉल्ला ਵਾਪਸ ਆ ਜਾਂਦਾ। ਲੇਕਿਨ ਉਹ ਜਿਸਲੇ ਆ ਇੰਟਰਵਿਊ ਤੋਂ ਬਾਅਦ ਪੁਰਾਣਾ ਰਾਣਾ ਸਨਾਉल्ला ਵਾਪਸ ਆਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਗੱਲਾਂ ਜਿਹੜੀਆਂ ਨੇ ਨਾ ਉਹ ਤੇ ਕੰਮ ਵੱਧ ਗਿਆ, ਕਹਿੰਦੇ ਨੇ ਕਿ ਗੱਲ ਵੱਧ ਗਈ, ਉਹ ਮੁਖਤਾਰ ਆ, ਤੇ ਮੈਂ ਜਿਹੜੀਆਂ ਗੱਲਾਂ ਕਰ ਚੁੱਕਿਆ ਵਾਂ, ਮੇਰਾ ਅੰਦਾਜ਼ੇ ਬਿਆਨ ਉਹਦਾ ਹਾਤਾ ਨਹੀਂ ਕਰ ਪਾ ਰਿਹਾ, ਜਿਹੜੀਆਂ ਮੈਂ ਕੀਤੀਆਂ ਉਹਨੂੰ ਹੋਰ ਤਰੀਕੇ ਦੇ ਨਾਲ ਲੈ ਲਿੱਤਾ ਗਿਆ। ਉਹ ਲੈਣਾ ਵੀ ਸੀ, ਜਦੋਂ ਤੁਸੀਂ ਇਹ ਕਿਹਾ ਕਿ ਉਹਨਾਂ ਨੇ ਡੀਲ ਨਹੀਂ ਮੰਨੀ, ਲਫ਼ਜ਼ ਡੀਲ ਦੀ ਗੱਲ ਹੈ, ਤੇ ਉਹਦੇ ਨਾਲ ਫਿਰ ਉਹ ਜਿਹੜੇ PTI ਵਾਲੇ ਤੇ ਉਹ ਤੇ ਅੱਲਾ ਦੇ ਤੇ ਬੰਦਾ ਲੈ, ਉਹ ਤੇ ਪਹਿਲੇ ਹੀ ਬੈਠੇ ਹੁੰਦੇ ਨੇ, ਤੇ ਉਹਨਾਂ ਨੇ ਕਿਹਾ ਦੇਖੋ ਸਾਡਾ ਕਾਇਦ ਤੇ ਮੰਨਦਾ ਹੀ ਨਹੀਂ ਡੀਲ, ਉਹਨਾਂ ਦੇ ਸਾਰੇ ਡੀਲ ਡਟ ਕੇ ਖੜਾ ਹੈ ਇਮਰਾਨ, ਤੇ ਉਹ ਆ ਗਿਆ ਉੱਥੇ, ਉਹਨਾਂ ਨੇ ਬਿਆਨੀਆਂ ਸ਼ੁਰੂ ਕਰ ਲਿਆ ਉਹਦੇ ਤੇ ਬਣਾਉਣਾ। ਜਿਸ ਲਈ ਇਹ ਬਣਿਆ ਤੇ ਫੈਸਲ ਵਾਵਡਾ ਸਾਹਿਬ ਨੂੰ ਵੀ ਆਣਾ ਪਿਆ, ਉਹਨਾਂ ਨੇ ਫਿਰ ਉਹਨਾਂ ਨੇ ਕਲਾਸ ਤੇ ਲੈਣੀ ਬਣਦੀ ਹੈ। ਫਿਰ ਜਿਸਲੇ ਤੁਸੀਂ ਇੱਕ ਗਲਤ ਚਾਲ ਖੇਡ ਗਏ ਤੇ ਤੁਹਾਡੇ ਤੇ ਹੁਣ ਤੁਸੀਂ ਇੱਕ ਯੱਕਾ ਆਪਣਾ ਕੱਢ ਲਿਆ, ਤੇ ਰੰਗ ਦੀ ਦੁਕੀ ਨੇ ਵੀ ਯੱਕਾ ਕੱਟ ਦੇਣਾ, ਉਹ ਰੰਗ ਦੀ ਦੁਕੀ ਨੇ ਯੱਕਾ ਵੀ ਰਾਣਾ ਸਾਹਿਬ ਦਾ ਕੱਟ ਦਿੱਤਾ, ਤੇ ਉਹ ਉਹਨਾਂ ਨੇ ਤੇ ਫਿਰ ਆਉਣਾ ਸੀ, ਉਹਨਾਂ ਨੇ ਤੇ ਕਹਿਣਾ ਸੀ ਕਿ ਯਾਰ ਚੰਗੀ ਭਲੀ ਗੇਮ ਚੱਲਦੀ ਪਈ ਤੇ ਤੂੰ ਸਾਡਾ ਸਾਰਾ ਬਿਆਨੀਆਂ ਖਤਮ ਕਰ ਦਿੱਤਾ। ਸਭ ਇੱਥੋਂ ਫਿਰ ਇਹ ਨਹੀਂ ਲੱਗ ਰਿਹਾ ਕਿ ਹੋ ਸਕਦਾ ਜਦੋਂ ਦਬਾਅ ਆਇਆ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਹੋਇਆ ਕਿ ਨਹੀਂ ਮੈਂ ਵੀ
ਇਹਨੂੰ ਵਾਪਸ ਹੀ ਲੈ ਲਾਂ ਤਾਂ ਬਿਹਤਰ ਹੈ। ਨਹੀਂ ਦਬਾਅ ਆਇਆ ਹੈ ਨਾ। ਦੇਖੋ ਕਿ ਜਿਹੜੇ ਵਜ਼ੀਰੇ ਇਤਲਾਤ ਨੇ ਅਤਾਉल्ला ਤਾਰੜ ਸਾਹਿਬ ਨੇ, ਉਹਨਾਂ ਨੇ ਵੀ ਜਦੋਂ ਇਹ ਗੱਲ ਕਹਿਤੀ, ਦੇਖੋ ਡੀਲ ਜਿਹੜੀ ਇਮਰਾਨ ਖਾਨ ਦੇ ਨਾਲ ਦੀ ਜਿਹੜੀ ਕਨਸੈਪਟ ਹੈਗਾ ਉਹ ਮੈਂ ਪਹਿਲੇ ਵੀ ਗੱਲ ਕਰ ਰਿਹਾ, ਹੁਣ ਤੁਹਾਨੂੰ ਮੈਂ ਚੂਹਾ ਰਿਪੋਰਟ ਦੀ ਗੱਲ ਕਰਾਂਗਾ ਕਿ ਪਾਕਿਸਤਾਨ ਦੀ ਸਟੈਬਲਿਸ਼ਮੈਂਟ ਦੀ ਤਰਫੋਂ ਵੀ ਕਿਸੇ ਕਿਸਮ ਦੀ ਕੋਈ ਨਰਮੀ, ਕੋਈ ਮੈਂ ਜਿਹੜੀ ਗੱਲ ਕੀਤੀ ਸੀ ਕਿ ਜਿਹੜਾ ਇਹ ਮੌਜੂਦਾ ਪੀਰੀਅਡ ਹੈਗਾ, ਇਟਸ ਐਨ ਪੀਰੀਅਡ ਆਫ ਹਾਰਡ ਸਟੇਟ, ਇਹ ਡਾਕਟਰਾਈਨ ਹੈਗਾ। ਇਹ ਫੀਲਡ ਮਾਰਸ਼ਲ ਸਾਹਿਬ ਇਹਨੂੰ ਇਸ ਡਾਕਟਰਾਈਨ ਦਾ ਇਜ਼ਹਾਰ ਕਰ ਚੁੱਕੇ ਨੇ, ਠੀਕ ਹੈ। ਔਰ ਇਸ ਦਾ ਮਤਲਬ ਹੈਗਾ ਕਿ ਕੋਈ ਵੀ ਐਸੀ ਐਕਟੀਵਿਟੀ ਜਿਹੜੀ ਐਂਟੀ ਸਟੇਟ ਹੋਏਗੀ, ਨਾਟ ਐਂਟੀ ਗਵਰਨਮੈਂਟ, ਯਾਨੀ ਐਸਾ ਬਿਆਨੀਆਂ, ਐਸੀ ਐਕਟੀਵਿਟੀ ਜਿਹੜੀ ਸਟੇਟ ਆਫ ਪਾਕਿਸਤਾਨ ਦੇ ਮੁਫਾਦਾਤ ਦੇ ਖਿਲਾਫ ਹੋਏਗੀ, ਉਹਨੂੰ ਨਰਮੀ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਯਾਨੀ ਨਰਮੀ ਇਹ ਨਹੀਂ ਕਿਹਾ ਜਾਏਗਾ ਕਿ ਆਇੰਦਾ ਨਹੀਂ ਕਰਨਾ, ਇਹ ਤੇਰਾ ਗਲਤ ਹੈਗਾ, ਉਹਨੂੰ ਠੁਕਾਈ ਕੀਤੀ ਜਾਏਗੀ ਉਹਦੀ। ਕੱਲ ਉਹ ਡੋਨਾਲਡ ਟਰੰਪ ਨੇ ਵੀ ਕਿਹਾ ਨਾ ਕਿ ਫੀਲਡ ਮਾਰਸ਼ਲ ਹਾਰਡ ਮੈਨ ਹੋने का बड़ा बेहतरीन सोल्जर। हाँ, क्योंकि ਇਹ ਜ਼ਰੂਰੀ ਸੀ। ਦੇਖੋ ਲੋਕਾਂ ਨੇ, ਕੁਝ ਬੰਦਿਆਂ ਨੇ, ਕੁਝ ਜਿਹੜੇ ਟੈਰਰਿਸਟ ਗੈਂਗਸ ਨੇ ਉਹਨਾਂ ਦਾ ਤੇ ਮੰਨਿਆ ਨਾ ਕਿ ਉਹ ਤੇ ਟੈਰਰਿਸਟ ਨੇ। ਹੁਣ ਜਿਹੜੇ ਬੰਦੇ ਮੁਲਕ ਦੀ ਸਿਆਸਤ ਦੇ ਵਿੱਚ ਸ਼ਾਮਲ ਨੇ, ਜਿਹੜੇ ਮੁਲਕ ਦੀ ਕੋਈ ਦਾਨਿਸ਼ਵਰੀ ਦਾ ਇੱਕ ਹੈਗਾ ਐਨਾਲਿਸਿਸ ਕਰ ਰਹੇ ਨੇ, ਉਹ ਬਿਆਨੀਆਂ ਦੇ ਵਿੱਚ ਬੈਠਦੇ ਨੇ ਔਰ YouTube ਦੇ ਵਿੱਚ ਵੀਲੌਗ ਕਰਦੇ ਨੇ ਜਾਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਨੇ, ਉਹ ਵੀ ਇੱਕ ਇਸ ਤਰ੍ਹਾਂ ਦਾ ਬਿਆਨੀਆਂ ਲੈ ਕੇ ਤੁਰ ਪੈਣ ਕਿ ਜਿਹੜਾ ਦਹਿਸ਼ਤਗਰਦਾਂ ਨੂੰ ਸਪੋਰਟ ਕਰਦਾ ਹੋਵੇ, ਔਰ ਤੁਸੀਂ ਇਹ ਵੀ ਨਾਲ ਕਹੀ ਜਾਓ ਕਿ ਨਹੀਂ ਸਾਡਾ ਤੇ ਕੋਈ, ਹਮ ਤਾਂ ਮਜ਼ਮਤ ਵੀ ਕਰਤੇ ਹੈ, ਤੇ ਚੰਗਾ ਤੂੰ ਮਜ਼ਮਤ ਕਰ ਰਹੇ ਆ ਤੇ ਨਾਲ ਤੂੰ ਉਹਨਾਂ ਦੀ ਫੇਵਰ ਵੀ ਕਰੀ ਜਾ ਰਹੇ ਆ। ਜੇ ਕੋਈ ਆਪਰੇਸ਼ਨ ਹੁੰਦਾ ਤੁਸੀਂ ਉਹਨਾਂ ਦੀ ਮੁਖਾਲਫਤ ਕਰ ਦਿੱਤਾ ਜਾਂਦਾ। ਉਹਨਾਂ ਨੂੰ ਹੁਣ ਸਬਕ ਸਿਖਾਉਣ ਦਾ ਇੱਕ ਟਾਈਮ ਹੈ ਕਿ ਤੁਸੀਂ ਆਪਣੇ ਆਇਨ ਨੇ ਤੁਹਾਨੂੰ ਨਾਫਜ਼ ਵੀ ਆਇਨ ਨੇ ਹੋਣਾ, ਜ਼ਿਹਨ 'ਚ ਰੱਖਣਾ ਕਿ ਕਾਨੂੰਨ ਨੇ ਇਹ ਨਹੀਂ ਹੋਣਾ ਕਿ ਕੋਈ ਮਾਵਰਾਏ ਆਇਨ ਜਾਂ ਮਾਵਰਾਏ ਕਾਨੂੰਨ ਐਕਟ ਹੋਣਾ। ਤੁਸੀਂ ਇੱਕ ਦੇਖੋ ਕਿ ਇੱਕ ਵਜ਼ੀਰ ਆਲਾ ਉਹ ਮੇਨ ਸ਼ਾਹਰਾਵਾਂ ਸੂਬਿਆਂ ਦੀਆਂ ਬੰਦ ਕਰਨ ਦਾ ਕਹਿ ਸਕਦਾ? ਕਿਸੇ ਵੀ ਤਰ੍ਹਾਂ ਨਹੀਂ ਕਹਿ ਸਕਦਾ ਚੋਹ ਸਾਹਿਬ। ਉਹਦੀ ਜ਼ਿੰਮੇਵਾਰੀ ਹੈ ਕਿ ਆਵਾਮ ਦੇ ਜਾਨੋ ਮਾਲ ਦਾ ਤਹਫੁਜ਼, ਉਹਨਾਂ ਨੂੰ ਪੂਰੀ ਉਹਨਾਂ ਦੇ ਹਕੂਕ ਦਾ ਖਿਆਲ ਰੱਖੇ। ਉਹ ਕਿਸੇ ਵੀ ਪਾਰਟੀ ਦਾ ਹੋਵੇ, ਉਹ ਇਹ ਕੰਮ ਨਹੀਂ ਕਰ ਸਕਦਾ। KP ਦੇ ਵਜ਼ੀਰ ਆਲਾ ਨੇ ਇਹ ਕਰਤਾ। ਲੋਕ ਕਿੰਨੀ ਕੁ ਦੇਰ ਤੱਕ ਇਹ ਚੀਜ਼ਾਂ ਨੂੰ ਬਰਦਾਸ਼ਤ ਕਰਨਗੇ? ਫੈਡਰੇਸ਼ਨ ਕਿੰਨੀ ਕੁ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਕਰੇਗੀ? ਤੁਸੀਂ ਕੋਈ ਲਾਡਲੇ ਤੇ ਨਹੀਂ, ਤੁਸੀਂ ਆਇਨ ਤੋਂ ਮਾਵਰਾ ਤੇ ਨਹੀਂ। ਜਦੋਂ ਤੁਹਾਡੇ ਬੰਦੇ ਬੈਠਦੇ ਨੇ ਕਾਨੂੰਨ TV ਦੇ ਉੱਤੇ, ਤੇ ਤੁਸੀਂ ਸਭ ਤੋਂ ਵੱਡੇ ਕਾਨੂੰਨ ਪਸੰਦ ਬੜੇ ਹੁੰਦੇ ਜੇ। ਤੁਸੀਂ ਕਹਿੰਦੇ ਹੋ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਤੁਹਾਡੇ ਨਾਲ ਅਗਰ ਜ਼ਿਆਦਤੀ ਹੋ ਰਹੀ ਹੈ, ਉਹਦੇ ਵਾਸਤੇ ਫੋਰਮ ਮੌਜੂਦ ਨੇ, ਉਹਦੇ ਵਾਸਤੇ ਲੀਗਲ ਫੋਰਮ, ਕਨਸਟੀਟਿਊਸ਼ਨਲ ਫੋਰਮ ਮੌਜੂਦ ਨੇ, ਤੁਸੀਂ ਉੱਥੇ ਚਲੇ ਜਾਓ। ਅਪੋਜੀਸ਼ਨ ਦਾ ਲੀਡਰ ਜਿਹੜਾ ਉਹ ਅੰਦਰ ਬੈਠ ਕੇ ਉਹ ਗੱਲ ਕਰਦਾ ਜੀ ਮੈਂ 4 ਜ਼ਿਲ੍ਹਿਆਂ ਦੀ ਫੌਜ ਨਹੀਂ ਮੰਨਦਾ, ਵੀ ਤੂੰ ਮਾਮਾ ਲੱਗਣਾ 4 ਜ਼ਿਲ੍ਹਿਆਂ ਦਾ? ਦੱਸੋ ਨਾ। ਸਹੀ, ਠੀਕ ਹੈ। ਫੌਜ ਪੂਰੇ ਮੁਲਕ ਦੀ ਹੈ। ਫਿਰ ਤੁਹਾਡੇ ਸਾਹਮਣੇ ਜਿਸਲੇ ਆ ਗਏ ਸਾਰਾ ਚੀਜ਼ਾਂ ਸਾਹਮਣੇ ਤੁਹਾਡੇ ਪੂਰਾ ਮੁਕੰਮਲ ਚੀਜ਼ਾਂ ਆ ਗਈਆਂ, ਆਦਾਦੋ ਸ਼ੁਮਾਰ ਆ ਗਏ, ਫਿਰ ਤੁਸੀਂ ਅਜੇ ਤੱਕ ਉਹਦੇ ਤੇ ਨਦਾਮਤ ਨਹੀਂ ਜ਼ਾਹਰ ਕੀਤੀ। ਇਹ ਪੁਰਾਣਾ ਜ਼ਮਾਨਾ ਮੁੱਕ ਗਿਆ। ਇਹ ਸਾਡੀ ਇਹੋ ਹੀ ਮੈਂ ਕਹਿ ਰਿਹਾ ਵਾਂ ਕਿ ਜਿਹੜੇ ਰਾਣਾ ਸਨਾਉल्ला ਸਾਹਿਬ ਹੋਣ, ਮੀਆਂ ਨਵਾਜ਼ ਸ਼ਰੀਫ ਸਾਹਿਬ ਹੋਣ, ਅੱਜ ਖੈਬਰ ਪਖਤੂਨਖਵਾ ਦਾ ਜਿਹੜਾ ਨਾਮ ਰੱਖਿਆ ਗਿਆ, ਇਹ ਅਸੀਂ ਅੱਜ ਕਿਉਂ ਇਹ ਗੱਲ ਕਰ ਰਹੇ ਹਾਂ? ਮੀਆਂ ਨਵਾਜ਼ ਸ਼ਰੀਫ ਸਾਹਿਬ ਉਹਦੇ 'ਚ ਸ਼ਾਮਲ ਸਨ ਔਰ ਆਸਫ ਜ਼ਰਦਾਰੀ ਸਾਹਿਬ ਸਨ ਸ਼ਾਮਲ। ਇਹ ਸਿਆਸਤਦਾਨ ਨੇ, ਇਹ ਹਿਸਟੋਰੀਅਨ ਨਹੀਂ ਹੈਗੇ, ਇਹ ਰਿਸਰਚਰ ਨਹੀਂ ਹੈਗੇ, ਇਹ ਕੋਈ ਸਾਰੇ ਕਦੀਮਾਂ ਦੇ ਮਾਹਰ ਨਹੀਂ ਹੈਗੇ। ਇਹਨਾਂ ਨੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਨਾਂ ਦੇ ਉੱਤੇ ਕਦੇ ਗੌਰ ਕੀਤਾ ਕਿ ਇਹ ਇਲਾਕਾ ਸੀ? ਇਹਦੇ ਵਿੱਚ ਤੇ ਹਿੰਦਕੋ ਸਪੀਕਿੰਗ ਬੋਲਣ ਵਾਲੇ ਵੀ ਏਰੀਆ ਸ਼ਾਮਲ ਨੇ, ਇਹਦੇ ਅੰਦਰ ਤੇ ਗੋਜਰੀ ਬੋਲਣ ਵਾਲੇ ਵੀ ਨੇ, ਇਹਦੇ ਅੰਦਰ ਤੇ ਸ਼ੀਨਾ ਬੋਲਣ ਵਾਲੇ ਲੋਕ ਵੀ ਵਿੱਚ ਸ਼ਾਮਲ ਨੇ। ਤੇ ਤੁਸੀਂ ਇਹਨਾਂ ਨੂੰ ਕਿਵੇਂ ਪਸ਼ਤੋ ਸਪੀਕਿੰਗ ਦੇ ਵਿੱਚ ਸ਼ਾਮਲ ਕਰ ਸਕਦੇ ਜੀ? ਤੁਸੀਂ ਇਸ ਚੀਜ਼ ਤੇ ਸੋਚਿਆ? ਵੈਸੇ ਸੋਚ ਰਹੇ ਨੇ ਕਿ ਨਾ ਇਹਦਾ ਤਬਦੀਲ ਕਰਤਾ ਜਾਏ। ਉਹ ਹੁਣ ਸੋਚਣਾ ਹੁਣ ਤੇ ਮੁਸ਼ਕਲ ਕੰਮ ਹੈ। ਇਹ ਪਹਿਲੇ ਸੋਚਣ ਵਾਲੀ ਗੱਲ ਸੀ ਕਿ ਤੁਸੀਂ ਅਗਰ ਪਸ਼ਤੋ ਬੋਲਣ ਵਾਲਿਆਂ ਵਾਸਤੇ ਇੱਕ ਇਲਾਕਾ ਬਣਾਉਣਾ ਤੇ ਉਹ ਤੁਸੀਂ ਅਲੱਗ ਬਣਾ ਦਿਓ, ਫਿਰ ਉਹਨੂੰ 2 ਹਿੱਸਿਆਂ 'ਚ ਉਦੋਂ ਹੀ ਤਕਸੀਮ ਕਰ ਦਿਓ। ਤੇ ਜਾਂ ਫਿਰ ਉੱਥੋਂ ਦਾ ਕੋਈ ਫਾਰਮੂਲਾ ਬਣਾਓ ਕਿ ਉੱਥੇ ਅਗਰ ਵਜ਼ੀਰ ਆਲਾ ਪਸ਼ਤੋ ਬੋਲਣ ਵਾਲਾ ਹੋਏਗਾ ਤੇ ਉੱਥੋਂ ਦਾ ਗਵਰਨਰ ਜਿਹੜਾ ਹੈ ਨਾ ਉਹ ਹਿੰਦਕੋ ਬੈਲਟ 'ਚੋਂ, ਗੋਜਰੀ ਬੈਲਟ 'ਚੋਂ, ਚਤਰਾਲ ਦੇ ਵਿੱਚੋਂ ਇੱਥੋਂ ਲਿਆ ਜਾਏਗਾ। ਸਹੀ। ਤੇ ਮਤਲਬ ਇਹ ਗੱਲ ਦਾ ਮਕਸਦ ਹੈਗਾ ਕਿ ਸਾਡੇ ਸਿਆਸਤਦਾਨਾਂ ਨੂੰ, ਜਿਹੜੀ ਮੈਂ ਅੱਗੇ ਵੀ ਗੱਲ ਕਰ ਰਿਹਾ ਵਾਂ, ਹੁਣ ਪੁਰਾਣਾ ਦੌਰ ਤੋਂ ਤੁਸੀਂ ਨਵੇਂ ਦੌਰ 'ਚ ਦਾਖਲ ਹੋ ਗਏ ਹੋ। ਇਹ ਕੋਲਡ ਵਾਰ ਈਰਾ ਨਹੀਂ ਹੈਗਾ। ਕੋਲਡ ਵਾਰ ਖਤਮ ਹੋ ਗਈ ਹੈ। ਇਹ ਹੁਣ ਟਰੰਪ ਦਾ ਦੌਰ ਆ ਗਿਆ, ਇਹ ਡਿਜੀਟਲ ਦੌਰ ਆ ਗਿਆ। ਇਹਦੇ ਵਿੱਚ ਮੁਫਾਦਾਤ ਦੀ ਸਫਬੰਦੀਆਂ
ਔਰ ਸਿਆਸਤ ਦੇ ਤਕਾਜ਼ੇ, ਅੱਜ ਕਮਿਊਨਿਜ਼ਮ ਔਰ ਕੈਪੀਟਲਿਜ਼ਮ ਦੇ ਦਰਮਿਆਨ ਲੜਾਈ ਨਹੀਂ ਹੈ। ਅੱਜ ਰਾਈਟ ਵਿੰਗ ਔਰ ਦਾਏਂ ਬਾਜ਼ੂ ਦਾ ਉਹ ਪੁਰਾਣਾ ਤਸੱਵਰ ਨਹੀਂ ਹੈ। ਅੱਜ ਸਾਨੂੰ ਇੱਕ ਨਵੀਂ ਮੋਡਰੇਟ ਤਸੱਵਰ ਲੈ ਕੇ ਜਾਣਾ, ਜਿਹਦੇ 'ਚ ਡਿਜੀਟਲ ਕਰੰਸੀ ਹੈ, ਡਿਜੀਟਲ ਮਾਮਲਾਤ ਨੇ, ਔਰ ਇਹਨਾਂ ਦਾ ਕਿਸ ਪਾਸੇ ਹੋ ਗਿਆ। ਕਦੇ ਸਾਡੇ ਕਿਸੇ ਸਿਆਸਤਦਾਨ ਦੇ ਕੋਲੋਂ ਕਦੇ ਇਹ ਸੁਣਿਆ ਕਿ ਇਹ 골ਡ ਜਿਹੜਾ ਮਹਿੰਗਾ ਹੋ ਰਿਹਾ ਹੈ, 골ਡ ਦੀ ਪ੍ਰਾਈਸਿਸ ਅਪ ਹੋ ਰਹੀਆਂ ਨੇ, ਤੇ ਇਹਦੇ ਇੰਟਰਨੈਸ਼ਨਲ ਇੰਪੈਕਟ ਕੀ ਨੇ, ਕਿਉਂ ਹੋ ਰਿਹਾ, ਇਹਦੇ ਤੇ ਕੋਈ ਰਿਸਰਚ, ਕੋਈ ਤਹਿਕੀਕ ਹੈ ਵੇ? ਕੌਣ 골ਡ ਮਾਰਕੀਟ ਦੇ ਵਿੱਚੋਂ ਖਰੀਦ ਰਿਹਾ ਹੈ ਔਰ ਕਿਉਂ ਖਰੀਦ ਰਿਹਾ? ਚੀਨ ਖਰੀਦ ਰਿਹਾ 골ਡ ਮਾਰਕੀਟ ਤੋਂ, ਕਿਉਂ ਖਰੀਦ ਰਿਹਾ? ਇੱਥੇ ਕੋਈ ਰਿਸਰਚ, ਕੋਈ ਗੱਲ, ਕੋਈ ਇਕਨੋਮੀ ਨੂੰ ਚਲਾਉਣ ਵਾਸਤੇ। ਤੇ ਇਸ ਵਾਸਤੇ ਇਹ ਪੁਰਾਣੇ ਜ਼ਮਾਨੇ ਦੀ ਸਿਆਸਤ, ਇਹ ਪੁਰਾਣੇ ਨੈਸ਼ਨਲ ਡਾਇਲੌਗ ਕਮੇਟੀਆਂ ਬਹਿ ਕੇ ਚਾਹ ਪੀ ਲਏ, ਬਿਸਕਿਟ ਖਾ ਲਏ, KP ਹਾਊਸ ਦੇ ਬਾਹਰ ਬਹਿ ਗਏ, ਜਾਂ ਐਵੇਂ ਪ੍ਰੈਸ ਕਾਨਫਰੰਸ ਕਰਤੀ, ਤੇ ਐਵੇਂ ਇਧਰ ਉਧਰ ਦੀਆਂ ਹੈਂਟੀਆਂ ਬੇਕਾਰ ਲੱਗ ਰਿਹਾ ਦਾ ਕੋਈ ਫਾਇਦਾ ਇਹ ਬੇਕਾਰ ਨੇ, ਰੀਅਲੀ ਬੇਕਾਰ ਨੇ। ਚਲੋ, ਤੇ ਮਤਲਬ ਹੁਣ ਅਗਰ ਅਸੀਂ ਗੱਲ ਕਰੀਏ ਤੇ PTI ਦੇ ਜਿਹੜੇ ਹੁਣ ਕੇਸਿਸ ਵਗੈਰਾ ਚੱਲ ਰਹੇ ਨੇ, ਹੁਣ ਬਾਨੀ PTI ਦੀ ਜਿਹੜੇ ਮਸ਼ੀਰ ਅਲੀ ਖਾਨ ਸਾਹਿਬਾਨ ਨੇ, ਉਹਨਾਂ ਨੂੰ 23 ਫਰਵਰੀ ਨੂੰ ਬੁਲਾ ਲਿਆ ਗਿਆ ਦੁਬਾਰਾ ਕਿ ਪੇਸ਼ ਹੋ ਜਾ 26 ਨਵੰਬਰ ਕੇਸ ਦੇ ਵਿੱਚ। ਤੇ ਇਹ ਹੁਣ ਕੋਈ ਰਿਲੀਫ ਤੁਹਾਨੂੰ ਮਿਲਦਾ ਬਿਲਕੁਲ ਅੱਗੇ ਨਜ਼ਰ ਨਹੀਂ ਆ ਰਿਹਾ। ਇਹਦੇ 'ਚ ਜਿਹੜਾ ਮੈਨੂੰ ਇੱਕ ਇਮਕਾਨ ਹੈਗਾ, ਮੇਰੀ ਜਿਹੜੀ ਚੂਆ ਰਿਪੋਰਟ ਹੈਗੀ ਹੈ, ਉਹ ਹੈਗੀ ਹੈ ਕਿ ਬਾਨੀ PTI ਦੇ ਮੁਕੱਦਮਾਤ ਨੂੰ ਥਰੂ ਪ੍ਰੋਪਰ ਚੈਨਲ ਹੀ ਖਤਮ ਕੀਤਾ ਜਾਏਗਾ। ਕੋਈ ਪੈਕੇਜ ਡੀਲ ਨਹੀਂ ਹੋ ਸਕਦੀ, ਨਾ ਕੋਈ ਕਰੇਗਾ, ਨਾ ਹੀ ਡੀਲ ਵਾਸਤੇ ਕੋਈ ਦੂਸਰਾ ਗਰੁੱਪ ਤਿਆਰ ਹੈਗਾ। ਨੰਬਰ 1, ਜਦੋਂ ਡੀਲ ਹੁੰਦੀ ਹੈ ਤੇ ਉਹ ਤਰੀਕਾ ਤਾਂ ਫਿਰ ਕਾਨੂੰਨੀ ਇਖਤਿਆਰ ਕੀਤਾ ਜਾਂਦਾ ਹੈ। ਹਾਂ, ਨਹੀਂ, ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ। ਜਿਹੜਾ ਬਿਮਾਰੀ ਦਾ ਕਾਰਡ ਹੈ, ਬਾਹਰ ਜਾਣ ਦਾ ਕਾਰਡ ਹੈ, ਨਿਕਲਣ ਦਾ, ਉਹ ਸਟਿਲ ਵੈਲਿਡ ਹੈ, ਉਹ ਮੌਜੂਦ ਹੈ। ਜ਼ਾਹਿਰ ਤੁਸੀਂ ਅਗਰ ਬਿਮਾਰ ਹੋ, ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਹੈ, ਉਹ ਕਾਨੂੰਨ ਦੇ ਮੁਤਾਬਕ ਵੀ ਤੁਹਾਨੂੰ ਨਹੀਂ ਰੋਕਿਆ ਜਾ ਸਕਦਾ। ਲੇਕਿਨ ਉਹਦੀਆਂ ਟਰਮਸ ਐਂਡ ਕੰਡੀਸ਼ਨ ਤੈਅ ਕਰਕੇ ਹੀ ਜਾਣਾ ਪਏਗਾ। ਐਵੇਂ ਨਹੀਂ ਜਾ ਸਕਦੇ ਤੁਸੀਂ। ਜੇ ਤੁਸੀਂ ਕਹੋ ਨਾ ਕਿ ਜੀ ਮੈਂ ਐਵੇਂ ਹੀ ਆਕਸਫੋਰਡ ਯੂਨੀਵਰਸਿਟੀ 'ਚ ਦਾਖਲਾ ਲੈ ਲਿਆ ਤੇ ਮੈਂ ਉੱਥੇ ਚੱਲਿਆ ਵਾਂ, ਤੇ ਮੈਂ ਬਾਅਦ ਵਿੱਚ ਉੱਥੇ ਕ੍ਰਿਕਟ ਵੀ ਖੇਲਣੀ ਹੈ, ਮੈਂ ਉੱਥੇ ਜਾ ਕੇ ਸਿਆਸਤ ਵੀ ਕਰਨੀ ਹੈ, ਤੇ ਉਹ ਨਹੀਂ ਜੇ ਹੁੰਦਾ ਕਿਸੇ ਨੇ ਵੀ। ਉਹ ਤੁਹਾਨੂੰ ਕੰਪਰੋਮਾਈਜ਼ ਕਰਨਾ ਪਏਗਾ, ਔਰ ਉਹਨਾਂ ਨੂੰ ਕਰਨਾ ਚਾਹੀਦਾ। ਵੈਸੇ ਜੋ ਸਭ ਇਹਦੇ ਦੋ ਚੀਜ਼ਾਂ ਅਹਿਮ ਹੈਗੀਆਂ ਨੇ ਕਿ ਅਗਰ ਕੋਈ ਐਸੀ ਮਾਮਲਾਤ ਹੋ ਰਹੇ ਹੁੰਦੇ ਨੇ ਕੋਈ ਦੀ ਹੈਲਥ ਦੇ ਹਵਾਲੇ ਨਾਲ ਕੋਈ ਡਿਵੈਲਪਮੈਂਟਸ ਹੁੰਦੀਆਂ ਡੀਲ ਦੀਆਂ ਵੀ, ਤੇ ਫਿਰ ਇਹ ਵੀ ਬਿਆਨ ਨਾ ਆਉਂਦਾ ਕਿ ਮੋਹਸਿਨ ਨਕਵੀ ਸਾਹਿਬ ਨੇ ਕਿਹਾ ਸੀ ਕਿ 2 ਮਹੀਨੇ ਬਾਅਦ ਇਸਲਾਮਾਬਾਦ ਜੇਲ੍ਹ ਮੁਕੰਮਲ ਹੋ ਜਾਊਗਾ, ਉੱਥੇ ਮੁੰਤਕਿਲ ਕਰਤਾ ਜਾਏਗਾ। ਦੂਜਾ ਫਿਰ ਉਹਨਾਂ ਦੀ ਬਿਨਾਈ ਜਿਹੜੀ ਉਹ ਕਿਹਾ ਜੀ 70% ਠੀਕ ਹੈ। ਤੇ ਦਾ ਮਤਲਬ ਹੈ ਕਿ ਜਦੋਂ 70% ਠੀਕ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਫਿਰ ਉਹਨਾਂ ਦੀ ਮੁੰਤਕਿਲੀ ਦਾ ਤੇ ਮਾਮਲਾ ਉਹਦਾ ਇੱਕ ਰੀਜ਼ਨ ਤੇ ਇਹ ਸੀ ਕਿ ਇਹ ਕਿਉਂਕਿ ਜਿਸ ਤਰ੍ਹਾਂ ਦੀ ਇੱਕ ਸਿਚੁਏਸ਼ਨ ਨੂੰ ਇਸਤੇਮਾਲ ਕਰਨ ਦੀ ਜਿਹੜੀ ਸਟ੍ਰੈਟਜੀ ਸਾਹਮਣੇ ਆ ਰਹੀ ਸੀ ਕਿ ਇਸ ਬਿਮਾਰੀ ਨੂੰ, ਉਹ ਸੀ KP ਨੂੰ ਬੰਦ ਕਰਨ ਦਾ ਆਪਸ਼ਨ ਲੈਣ ਕੇ ਦੇਖਣਾ। ਔਰ ਦੂਸਰਾ ਇੱਕ ਰੱਦੇ ਅਮਲ ਆਵਾਮ ਦਾ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇੱਕ ਜਿਹੜਾ ਪਪੂਲਰ ਲੀਡਰ ਦਾ ਬਿਆਨੀਆ ਉਹਦੇ ਮੁਤਾਬਕ ਇੱਕ ਦੁਬਾਰਾ ਤੋਂ ਅਸੀਂ ਕਿਹਾ ਪੂਰੀ ਮੁਲਕ ਦੁਨੀਆ ਪਾਕਿਸਤਾਨ ਨਿਕਲਦੀ ਹੈ ਜਾਂ ਬੰਦ ਹੁੰਦੀ ਹੈ, ਤੇ ਮੇਰਾ ਖਿਆਲ ਹੈ ਇਹ ਕਾਰਡ ਫੇਲ ਹੋ ਗਏ ਨੇ। ਇਹਨਾਂ ਦੇ 'ਚੋਂ ਕੋਈ ਕਾਰਡ ਅੱਗੇ ਨਹੀਂ ਚੱਲਿਆ। ਹੁਣ ਇਹ ਫੋਰਸ ਵਾਲਾ ਕਾਰਡ ਉਹਨਾਂ ਨੇ ਰੱਖਿਆ, ਤੇ ਇਹ ਫੋਰਸ ਉਹਨਾਂ ਵਾਸਤੇ ਬਹੁਤ ਹੀ ਨੁਕਸਾਨਦੇਹ ਅਮਲ ਸਾਬਤ ਹੋਏਗਾ। ਅਗਰ ਇਹਨਾਂ ਨੇ ਕੋਈ ਗੈਰ ਕਾਨੂੰਨੀ, ਗੈਰ ਆਈਨੀ ਜਾਂ ਬੈਕਡੋਰ ਰਹਿ ਕੇ ਗੈਰ ਜਿਹੜੀਆਂ ਨਾਨ ਸਟੇਟ ਐਕਟਰ ਦੇ ਤਾਵਣ ਦੇ ਨਾਲ ਕੁਝ ਐਸੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਦੀ, ਤੇ ਉਹਦੇ ਵਾਸਤੇ ਫਿਰ ਇਹਨਾਂ ਵਾਸਤੇ ਜ਼ਿਆਦਾ ਮੁਸ਼ਕਲਾਤ ਹੋਣਗੀਆਂ। ਇਹ PTI ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਅਸੀਂ ਤਾਂ ਪਹਿਲੇ ਵੀ ਇਹੋ ਹੀ ਗੱਲ ਕਰ ਰਹੇ ਹਾਂ ਕਿ ਅਸੀਂ ਪਾਕਿਸਤਾਨੀ ਹਾਂ, ਪਾਕਿਸਤਾਨ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਰਹਿਣਾ। ਸਾਡਾ ਫਾਇਦਾ ਨੁਕਸਾਨ ਪਾਕਿਸਤਾਨ ਦੇ ਨਾਲ ਹੈ। ਇਹ ਨਹੀਂ ਮੈਂ ਕਹਿ ਰਿਹਾ ਕਿ ਸਾਨੂੰ ਕਿਸੇ ਨੂੰ ਫਾਇਦਾ ਹੈ, ਕਿਸੇ ਨੂੰ ਨੁਕਸਾਨ ਹੈ। ਮੇਨ ਸਟ੍ਰੀਮ ਪੋਲਿਟਿਕਸ ਦੇ ਅੰਦਰ, ਕਨਸਟੀਟਿਊਸ਼ਨਲ ਪੋਲਿਟਿਕਸ ਦੇ ਅੰਦਰ ਵੀ ਤੁਹਾਨੂੰ ਨੁਕਸਾਨਾਤ ਵੀ ਹੁੰਦੇ ਨੇ, ਚੀਜ਼ਾਂ ਵੀ ਹੁੰਦੀਆਂ ਨੇ। ਤੁਸੀਂ ਇੰਡੀਆ ਦੀ ਮਿਸਾਲ ਦੇਖ ਲਓ ਕਿ ਉੱਥੇ ਕਾਂਗਰਸ ਪਾਰਟੀ ਇਕਤਦਾਰ ਤੋਂ ਬਾਹਰ ਹੈ ਨਾ, ਇਕਤਦਾਰ ਦੇ ਵਿੱਚ ਉਹਨਾਂ ਨੂੰ ਨਹੀਂ ਆ ਰਿਹਾ, ਔਰ ਅਗਲੀ ਟਰਮ ਦੇ ਵਿੱਚ ਵੀ ਉਹਨਾਂ ਨੂੰ ਫਿਲਹਾਲ ਨਜ਼ਰ ਨਹੀਂ ਆ ਰਿਹਾ। ਲੇਕਿਨ ਉਹ ਇਹ ਨਹੀਂ ਕਰ ਸਕਦੇ ਕਿ ਕੋਈ ਅਸੀਂ ਐਸਾ ਬਿਆਨੀਆ ਅਖਤਿਆਰ ਕਰੀਏ ਜਿਹੜਾ ਅਨਰੈਸਟ ਪੈਦਾ ਕਰੇ, ਜਾਂ ਉਹ ਕੋਈ ਉੱਥੋਂ ਦੇ ਅਲੈਦਗੀ ਪਸੰਦਾਂ ਦੀ ਹਮਾਇਤ ਸ਼ੁਰੂ ਕਰ ਦੇਣ, ਜਾਂ ਟੈਰਰਿਸਟ ਗਰੋਹਾਂ ਦੀ ਹਮਾਇਤ ਸ਼ੁਰੂ ਕਰ ਦੇਣ ਕਾਂਗਰਸ ਜਾਂ ਦੂਸਰੇ ਇਤਿਹਾਦੀ, ਜਾਂ ਉਹ ਜਿੱਥੇ ਕੋਈ ਫੋਰਸ ਦਾ ਆਪਰੇਸ਼ਨ ਦੀ ਜ਼ਰੂਰਤ ਹੋਵੇ ਉੱਥੇ ਉਹ ਨਾ ਕਰਨ। ਤੇ ਨਹੀਂ, ਸਾਨੂੰ ਨੁਕਸਾਨ ਵੀ ਅਗਰ ਕਨਸਟੀਟਿਊਸ਼ਨ ਦੇ ਮੁਤਾਬਕ ਨੁਕਸਾਨ ਹੋ ਰਿਹਾ ਤਾਂ ਉਹ ਬਰਦਾਸ਼ਤ ਕਰਨਾ ਪਏਗਾ, ਉਹਦੇ ਬਗੈਰ ਤਾਂ ਫਿਰ ਗੁਜ਼ਾਰਾ ਨਹੀਂ ਹੈਗਾ। ਠੀਕ ਹੈ ਨਾ। ਤੇ ਅਸੀਂ ਸਾਡੇ ਜਿਹੜੇ ਸਟੇਕ ਹੋਲਡਰਸ ਨੇ, ਸਾਡੇ ਜਿਹੜੇ ਮੁਲਕ ਦੇ ਵੱਡੇ ਵੱਡੇ ਜਿਹੜੇ ਪਸੇ ਪਰਦਾ ਨਾਨ ਪੋਲੀਟੀਕਲ ਐਲੀਮੈਂਟ ਹੈਗਾ, ਇਹ ਉਹਨਾਂ ਦੇ ਵੀ ਸੋਚਣ ਦੀ ਗੱਲ ਹੈ ਕਿ ਤੁਹਾਡੇ ਜਿਹੜੇ ਕਾਰੋਬਾਰੀ ਇੰਟਰਸਟ ਨੇ, ਤੁਹਾਡੇ ਜਿਹੜੇ ਫਾਈਨੈਂਸ਼ੀਅਲ ਇੰਟਰਸਟ ਨੇ, ਤੁਸੀਂ ਉਹਨਾਂ ਨੂੰ ਵਿਦਿਨ ਦੀ ਕਨਸਟੀਟਿਊਸ਼ਨਲ ਬਹਿ ਕੇ ਤੈਅ ਕਰੋ। ਖੁਦ ਵੀ ਅੱਛੇ ਤਰੀਕੇ ਦੇ ਨਾਲ ਇਸ ਮੁਲਕ ਦੇ ਵਿੱਚ ਰਹੋ, ਅਨਰੈਸਟ ਵੀ ਨਾ ਹੋਵੇ, ਔਰ ਇਹ ਮੁਲਕ ਨਵੇਂ ਦੌਰ ਦੇ ਨਵੇਂ ਤਕਾਜ਼ਿਆਂ ਦੇ ਮੁਤਾਬਕ ਅੱਗੇ ਵਧੇ। ਚਲੋ, ਬਿਹਤਰੀਨ ਹੋ ਗਿਆ ਜੋ ਸਾਹਿਬ।
ਨਾਜ਼ਰੀਨ ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਗਜ਼ਾ ਅਮਨ ਬੋਰਡ ਦੇ ਹਵਾਲੇ ਨਾਲ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ। वेलकम बैक नाज़रीन गज़ा अमन बोर्ड का कल पहला इजलास हो गया और वज़ीर-ए-आज़म पाकिस्तान ने उधर शिरकत की थी। अमरीकी सदर ने वज़ीर-ए-आज़म पाकिस्तान की तो फील्ड मार्शल की तारीफ भी की थी और उन्होंने फिर इंडिया जो हवाले नाल भी कहता कि पाक भारत जंग रुकवाउण च उन्होंने जो किरदार अदा किया तो ऐतकी उन्होंने तैयारे जिहड़े ने कहा कि जी 11 तैयारे जिहड़े सन उहदे दे गए। तो ये नाल अहम चीज़ यह भी है कि जो वास्ते फंड्स चाहिए सन वो $10 अरब जो वो अमरीका देगा तो बाकी जो वो मैंबरस ने $7 अरब वो दे रहे हैं। तो चोई साहब को चलने तो उन्होंने पुछने गज़ा अमन बोर्ड के हवाले नाल खास तौर पर जी पाक भारत जंग की उन्होंने गल की और 11 तैयारों की गल की भी डिस्कस करना है। चोई साहब तैयारे वधदे जा तैयारे जिहड़े ने वधदे जा रहे हैं। पहले 5 सन फिर 8 होए नहीं 7 होए फिर 8 होए हुण 11 हो रहे हैं। बहरहाल ट्रंप साहब की अपनी कैलकुलेशन है, उन्होंने कैलकुलेशन में असीं नज़रअंदाज भी नहीं कर सकते क्योंकि वो दिखाते सज्जी ने तो खब्बी मारते होंगे तो वो तो एक अलग चीज़ हो गई। लेकिन हम असल जिहड़े बोर्ड का इजलास सी इहदे अंदर उन्होंने जिहड़ा $10 अरब का कीता। तुसीं देखो एक इहदे च बड़ी एक तुहानूं इहदे हैरानगी की भी गल होएगी कि ये टोटल रीकनस्ट्रक्शन जिहड़ी गज़ा दी हो रही है ये पैकेज जिहड़ा टोटल है ये तकरीबन $70 अरब का है। बहुत बड़ा पैकेज, बहुत बड़ा पैकेज है। और उन्होंने इब्तदाई जी किया कि असीं $10 अरब देंगे और $7 अरब इतिहादिया ने उन्होंने कहा है। और इन्हों के विचों जिहड़े UAE और कतर ने उन्होंने $1 अरब जिहड़ा ना वो तो करता पे तो बाकी सऊदी अरब तो बाकियां ने कुछ ने अपनी कमिटमेंट्स दित्तियां ने कि भी असीं मुख्तलिफ किहड़ी मद च असीं की करांगे। तो इत्थों ये नज़र आंदा कि उत्थे आने वाला जिहड़ा दौर एग्जीक्यूशन समझो शुरू हो गई तो जिहड़ी पाकिस्तान के अंदर जिहड़ी सियासत हो रही सी कि उत्थे फौज भेजण दे हवाले नाल भी तो इत्थे जिहड़ी मुज़ाहरियां दी एक कोशिश की जा रही सी। तो मेरा ख्याल है कि उन्होंने भी ये चीज़ सोचनी चाहिए है। साडी सियासत जमात इस्लामी हो गई या दीगर सियासी जमातां हो गई कि असीं चीज़ां नूं सबरो तहम्मल दे नाल एनालाइज करिए देखिए सिचुएशन नूं देखना इंपॉर्टेंट हुंदा है। उन्होंने तुसी पॉलिटिक्स भी करनी है तो कोई सॉलिड ग्राउंड दे उत्ते तुसी पॉलिटिक्स करो। ਉਹਦੇ ਚ ਵੀ ਦੇਖੋ ਜਿਹੜੀ ਫੌਜ ਹੈ ਤੇ ਇੰਡੋਨੇਸ਼ੀਆ मोरक्को अल्बानिया कोसोवो ਤੇ ਕਜ਼ਾਕਿਸਤਾਨ। ਤੁਸੀਂ ਬੋਲੋ ਕਿਹੜੇ ਨੇ? ਇੰਡੋਨੇਸ਼ੀਆ ਹੈਗਾ ਜੇ ਮਰਾਕਸ਼ ਅਲਬਾਨੀਆ ਕੋਸੋਵੋ ਤੇ ਕਜ਼ਾਕਿਸਤਾਨ। ਹਾਂ ਇਹਨਾਂ ਦੀ ਫੌਜ ਜਿਹੜੀ ਹੈ ਪਾਕਿਸਤਾਨ ਸ਼ਾਮਲ ਨਹੀਂ ਪਾਕਿਸਤਾਨ ਨਹੀਂ ਸ਼ਾਮਲ। ਤੇ ਇਹ ਸਾਡੀ ਸਿਆਸਤਦਾਨਾਂ ਨੂੰ ਜਿਹੜੇ ਇੱਥੇ दाएं बाजू के जोड़ा एक एलीमेंट है दानिश्वर भी ने तो उन्होंने चीज़ों वो सॉलिड ग्राउंड में देखना चाहिए। पहली ये एक इंपॉर्टेंट गल है कि हमास भी एतमाद हैगी। डू यू नो दैट मैं पहले भी ये गल कह चुके हूँ। ये जी इब्तदाई काम शुरू होना है रिफा दे विच होना रिफा दी क्योंकि वो सारा मलबे का उस ये समझ लो कि गज़ा सारा रीकनस्ट्रक्ट होना है। ठीक है ना। और एडी वड्डी इन्वेस्टमेंट उस छोटे जे एरिया दे विच ये हो रही और जिहड़ी उत्थे तबाही हुई है वो तो हुण वो तबाही जिहड़ी है या उहदे च जिहड़ा जानी नुकसान हो गया वो असीं उन्हां नूं वापस तो नहीं हुण वो किसी भी सूरत विच वापस नहीं आ सकते। जिहड़े लोग उहदे च शहीद हो गए फलस्तीनी या जिहड़े यरगमाली जिहड़े ने अपनी जानां तो चले गए जिहड़े हमास दे कोल यरगमाली सानूं वापस नहीं आना। वक्त अगले की गल करदा अगे असीं की करना। हमास का कंसर्न जिहड़ा है वो डिसआर्म होने दे नाल ट्रंप ने अपने उहदे च इजलास दे विच भी इस उम्मीद का इजहार किया कि यह मसला हल हो जाएगा। तो यह गल नहीं कि जिहड़ी हमास है वो डिसआर्म नहीं होना चाहती वो कुछ गारंटीज़ ने और वो मेरा ख्याल है कि उन्होंने इस चीज़ नूं तस्लीम कर लेना। तो साडी जिहड़ी एक सियासी क्यादतां ने जमात इस्लामी JUI मौलाना फजलुर रहमान हाफिज नईम साहब या जिहड़े कोई भी एनीवन इन्हों भी यह चीज़ों यकीनन उन्होंने पता होगा। मैं ये नहीं कहता कि उन्होंने नहीं पता होगा। तो इस चीज़ के लिहाज नाल अपने मुल्क के हवाले दे नाल चीज़ों को सामने रखते हुए एक मौकफ अख्तियार करन। फलस्तीन के कॉज के नाल असीं भी नाल और पूरी दुनिया ही नाल है। उन्होंने कोई किसी ने ज्यादती हो रही है तो वो यह नहीं कह सकते कि नहीं हो रही। लेकिन गज़ा बोर्ड के हवाले नाल और इन्वेस्टमेंट के हवाले नाल अगर फलस्तीनियां दा भला हुंदा है तो मेरा ख्याल है कि एक अच्छी ठीक होगा। साहब तो कोई मैसेज एंड से देना चाहो साडे नाज़रीन नूं? मैसेज तो है कि अज आर्डीनेंस पंजाब दे विच
ਉਹ ਜਿਹੜਾ ਪੰਜਾਬ 'ਚ ਕਾਨੂੰਨ ਬਣਿਆ ਕਮ ਉਮਰੀ ਦੀ ਸ਼ਾਦੀ ਦੇ ਹਵਾਲੇ ਨਾਲ, 18 ਸਾਲ ਜਿਹੜੀ ਉਹ ਘੱਟੋ ਘੱਟ ਉਮਰ ਕਰਤੀ ਗਈ ਔਰ ਇਹਦੇ ਤੇ ਹੁਣੇ ਵੀ ਕੀਤਾ ਹੈ ਕਿ ਜਿਹੜੇ ਵਾਲਿदैन ਅਗਰ ਸ਼ਾਦੀ ਕਰਾਉਂਦੇ ਨੇ ਤੇ ਉਹਨਾਂ ਨੂੰ ਵੀ ਜੁਰਮਾਨਾ ਹੋਏਗਾ ਔਰ ਉਹਨਾਂ ਨੂੰ ਸਜ਼ਾ ਵੀ ਹੋਏਗੀ। ਠੀਕ ਹੈ, ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਏਗੀ, ਨਿਕਾਹ ਰਜਿਸਟਰਾਰ ਨੂੰ ਵੀ ਸਜ਼ਾ ਦਿੱਤੀ ਜਾਏਗੀ ਤੇ ਇਹ ਜੋ ਸਭ ਉਹਨਾਂ ਦੇ ਉੱਤੇ ਜੁਰਮਾਨਾ ਵੀ ਹੈ ਤੇ ਨਾਲ ਕੈਦ ਵੀ ਹੈ। ਤੇ ਇਹਦੇ 'ਚ ਪੈਗਾਮ ਇਹੋ ਹੀ ਹੈਗਾ ਕਿ ਇਹ ਮੇਰੇ ਖਿਆਲ ਦੇ ਵਿੱਚ ਇੱਕ ਅੱਛਾ ਕਾਨੂੰਨ ਹੈ ਔਰ ਵਾਲਿदैन ਨੂੰ ਖਾਸ ਤੌਰ ਦੇ ਉੱਤੇ ਔਰ ਸਾਡੇ ਦਾਨਿਸ਼ਵਰ ਵੀ ਜਿਹੜੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ। ਦੇਖੋ ਗੱਲ ਹੈਗੀ ਕਿ ਬੱਚੀਆਂ ਸਭ ਦੀਆਂ ਨੇ, ਅਸੀਂ ਆਪਣੇ ਛੋਟੇ ਬੱਚਿਆਂ ਨੂੰ ਚਾਈਲਡ ਅਬਿਊਜ਼ ਹੈ, ਛੋਟੇ ਮਾਸੂਮ ਬੱਚਾ ਨੇ, ਬੱਚਾ ਮਾਸੂਮ ਹੁੰਦਾ ਉਹਦੇ ਤੇ ਤਸ਼ੱਦਦ ਕਰਨਾ ਮੇਰਾ ਤੇ ਖਿਆਲ ਹੈ ਕਿ ਇੱਕ ਇੰਤਹਾ ਦਰਜੇ ਦੀ ਗੈਰ ਇਨਸਾਨੀ ਰਵੱਈਆ ਹੈ। ਤੇ ਇਹ ਪੰਜਾਬ ਹਕੂਮਤ ਨੇ ਇੱਕ ਬੜਾ ਅੱਛਾ ਇਕਦਾਮ ਕੀਤਾ, ਜਿਹੜਾ ਫੈਡਰਲ ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਇਹਦੇ ਹਵਾਲੇ ਨਾਲ ਤਰਮੀਮ ਕੀਤੀ ਸੀ ਤੇ ਉਹਦੇ 'ਚ ਸਮਝ ਲਓ ਇੰਪਲੀਮੈਂਟੇਸ਼ਨ ਹੋ ਗਈ। ਸਾਨੂੰ ਆਪਣੇ ਬੱਚਿਆਂ ਦੇ ਤਹਫੁਜ਼ ਵਾਸਤੇ, ਖਵਾਤੀਨ ਦੇ ਤਹਫੁਜ਼ ਵਾਸਤੇ, ਬੱਚਿਆਂ ਦੇ ਤਹਫੁਜ਼ ਵਾਸਤੇ ਔਰ ਇਨਸਾਨਾਂ ਦੇ ਤਹਫੁਜ਼ ਵਾਸਤੇ, ਮਰਦਾਂ ਦੇ ਤਹਫੁਜ਼ ਵਾਸਤੇ ਵੀ ਇੱਕ ਨਵੇਂ ਦੌਰ ਦੇ ਤਕਾਜ਼ਿਆਂ ਦੇ ਮੁਤਾਬਕ ਸਾਨੂੰ ਆਪਣੀ ਲਾਈਫ ਨੂੰ ਲਿਆਉਣਾ ਚਾਹੀਦਾ ਔਰ ਇਸ ਕਾਨੂੰਨ ਦਾ ਗਲਤ ਇਸਤੇਮਾਲ ਵੀ ਨਹੀਂ ਹੋਣਾ ਚਾਹੀਦਾ ਔਰ ਇਸ ਕਾਨੂੰਨ ਦੇ ਉੱਤੇ ਸਖਤੀ ਦੇ ਨਾਲ ਅਮਲ ਦਰਾਮਦ ਹੋਣਾ ਚਾਹੀਦਾ ਔਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਅੱਛਾ ਸਾਬਤ ਹੋਏਗਾ। ਠੀਕ ਹੋਗਾ ਜੀ ਸਾਹਿਬ। ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ। ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।